ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 7 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਇਸ ਦੇ ਨਾਲ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਸਹਿਯੋਗ ਕੀਤਾ ਹੈ ਅਵਤਾਰ ਸਿੰਘ ਮੰਜ਼ਲ, ਕਲੋਵਿਸ, ਮਨਜੀਤ ਸਿੰਘ ਕਲਾਰ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਵਾਸੀ ਐਲਗਰੋਵ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲੌਕ, ਊੜਾ ਡੈਟ ਰਿਲੀਫ ਵਾਲੇ। ਜੇਕਰ ਤੁਹਾਨੂੰ ਇਕਨੋਮਿਕ ਪ੍ਰੋਬਲਮ ਚੱਲ ਰਹੀ ਹੈ, ਡੈਟ ਦੇ ਤੋਂ ਜਿਹੜਾ ਤੁਸੀਂ ਨਿਜਾਤ ਪਾਉਣਾ ਚਾਹੁੰਦੇ ਹੋ, ਡੈਟ ਸੈਟਲ ਕਰਨਾ ਚਾਹੁੰਦੇ ਹੋ, ਜਾਂ ਫਿਰ ਜਿਹੜਾ ਕੰਸੋਲੀਡੇਟ ਕਰਨਾ ਹੈ ਤੇ ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ, ਕਾਲ ਕਰੋ 8888889914 888-888-9914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408-272-5200 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਟਵੀਟ ਕੀਤਾ ਆ ਵੀ ਜੇ ਇਰਾਨ ਵਾਲੇ ਸਾਡੀਆਂ ਮੰਗਾਂ ਨਹੀਂ ਮੰਨਦੇ, ਜਿਹੜੀ ਡੈਡਲਾਈਨ ਆ 8 ਵਜੇ ਤਾਈਂ ਈਸਟਰਨ ਟਾਈਮ ਅੱਜ ਦਾ, ਤੇ ਪੂਰੀ ਦੀ ਪੂਰੀ ਜਿਹੜੀ ਸਿਵਲਾਈਜੇਸ਼ਨ ਆ ਉਹ ਮਰ ਜਾਊਗੀ। ਦਾ ਹੋਲ ਸਿਵਲਾਈਜੇਸ਼ਨ ਵਿਲ ਡਾਈ ਟੂ ਨਾਈਟ। ਤੇ ਇਰਾਨੀਅਨ ਜਿਹੜਾ ਸਰਕਾਰ ਆ, ਉਹਨਾਂ ਨੇ ਆਪਣੇ ਜਿਹੜੇ ਜਿਹੜੇ ਜਵਾਨ ਲੋਕ ਆ, ਉਹਨਾਂ ਨੂੰ ਇਹ ਕਿਹਾ ਆ ਵੀ ਜਿੰਨੇ ਵੀ ਪਾਵਰ ਪਲਾਂਟਸ ਹੈਗੇ ਆ, ਉਹਨਾਂ ਦੇ ਆਲੇ ਦੁਆਲੇ ਹਿਊਮਨ ਚੇਨਸ ਬਣਾ ਲਓ। ਸੋ ਉਹਨਾਂ ਨੇ ਵੀਡੀਓਜ਼ ਵੀ ਜਾਰੀ ਕਰ ਦਿੱਤੀਆਂ ਹੈਗੀਆਂ ਵੀ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿੱਥੇ ਵੀ ਉਹਨਾਂ ਦੇ ਪਾਵਰ ਪਲਾਂਟ ਆ, ਉਹਨਾਂ ਦੇ ਆਲੇ ਦੁਆਲੇ ਉਹਨਾਂ ਨੇ ਲਾਈਨਾਂ ਬਣਾਈਆਂ ਹੋਈਆਂ ਹੈਗੀਆਂ ਵੀ ਉਹ ਕਹਿੰਦੇ ਆ ਵੀ ਅਸੀਂ ਰੈਡੀ ਹੈਗੇ ਆ ਮਰਨ ਦੇ ਲਈ। ਸੋ 8 ਵਜੇ ਦਾ ਈਸਟਰਨ ਸਟੈਂਡਰਡ ਟਾਈਮ, ਜਿਹੜਾ ਸਾਡਾ ਕੈਲੀਫੋਰਨੀਆ ਦਾ 5 ਵਜੇ ਦਾ ਆ, ਇਹ ਟਰੰਪ ਉਹਨਾਂ ਵੱਲੋਂ ਦਿੱਤਾ ਗਿਆ ਆ ਸਟੇਟ ਆਫ ਹਾਰਮੋਜ਼ ਨੂੰ ਓਪਨ ਕਰਨ ਦੇ ਲਈ। US ਤੇ ਇਜ਼ਰਾਈਲ ਨੇ ਜਿਹੜੇ ਸਟ੍ਰਾਈਕ ਕਰਨੇ ਉਹ ਬਹੁਤ ਤੇਜ਼ ਕਰ ਦਿੱਤੇ ਆ। ਇਜ਼ਰਾਈਲ ਵਾਲਿਆਂ ਨੇ ਇਹ ਕਿਹਾ ਆ ਵੀ ਅਸੀਂ ਉਹਨਾਂ ਦੇ ਕਈ ਬ੍ਰਿਜ ਜਿਹੜੇ ਆ ਉਹ ਤੋੜ ਦਿੱਤੇ ਹੈਗੇ ਆ, ਤੇ ਇਹ ਵੀ ਕਿਹਾ ਵੀ ਅਸੀਂ ਇਰਾਨੀਅਨ ਰੇਲਵੇਜ਼ ਤੇ ਬ੍ਰਿਜਸ ਦੇ ਉੱਤੇ ਹੋਰ ਅਟੈਕ ਕਰਨ ਜਾ ਰਹੇ ਆ। ਇਰਾਨ ਦੀ ਸਰਕਾਰ ਨੇ ਕਿਹਾ ਵੀ ਰੇਲਵੇ ਵਿੱਚ ਜਿਹੜਾ ਆ ਸੈਰ ਜਾਂ ਉਹਦੇ ਵਿੱਚ ਟਰੈਵਲ ਨਾ ਕੀਤਾ ਜਾਵੇ। US ਨੇ ਵੀ ਨਵੇਂ ਜਿਹੜੇ ਸਟ੍ਰਾਈਕ ਕਰਨੇ ਸ਼ੁਰੂ ਕਰ ਦਿੱਤੇ ਆ। ਆਇਲ ਐਕਸਪੋਰਟ ਹੱਬ ਆਫ ਖਰਗ ਆਈਲੈਂਡ ਦੇ ਵਿੱਚ 18 ਸਿਵਲੀਅਨ ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈਗੀ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਹੁਣ ਮੈਂ ਇਰਾਨ ਨੂੰ ਹੋਰ ਸਮਾਂ ਨਹੀਂ ਦੇਣਾ ਹੈਗਾ, ਅਨਲੈਸ ਕਿ ਉਹ ਡੀਲ ਜਿਹੜੇ ਆ ਅੱਜ ਰਾਤ ਦੇ 8 ਵਜੇ ਤੱਕ ਬਣਾ ਲੈਣ। ਤੇ ਹਾਲਾਂਕਿ ਕਹਿੰਦੇ ਮੈਨੂੰ ਲੱਗਦਾ ਆ ਵੀ ਉਹ ਗੁੱਡ ਫੇਥ ਦੇ ਵਿੱਚ ਨੈਗੋਸ਼ੀਏਟ ਕਰ ਰਹੇ ਹੈਗੇ ਆ। ਤਹਿਰਾਨ ਨੇ ਜਿਹੜਾ 15 ਪੁਆਇੰਟ ਦਾ ਪ੍ਰਪੋਜ਼ਲ ਦਿੱਤਾ ਸੀ, ਇਰਾਨ ਨੂੰ ਜਿਹੜਾ ਦਿੱਤਾ ਗਿਆ ਸੀ, ਉਹਦੇ 'ਚ ਉਹ ਐਗਰੀ ਨਹੀਂ ਕਰਦੇ ਹੈਗੇ। ਇਜ਼ਰਾਈਲ ਦੀ ਮਿਲਟਰੀ ਨੇ ਕਿਹਾ ਵੀ ਉਹਨਾਂ ਨੇ 8 ਦੇ ਕਰੀਬ ਜਿਹੜੇ ਇਰਾਨ ਦੇ ਬ੍ਰਿਜ ਹੈਗੇ ਆ ਉਹ ਨਵੇਂ ਸਟ੍ਰਾਈਕ ਦੇ ਵਿੱਚ ਤੋੜ ਦਿੱਤੇ ਹੈਗੇ ਆ, ਜਿਹਦੇ ਵਿੱਚ ਤਹਿਰਾਨ, ਕਰਾਜ, ਤੈਬਰੇਜ਼, ਕਾਸ਼ਾਨ, ਕੁਆਮ, ਇਹ ਕਰਕੇ ਜਿਹੜੇ ਸ਼ਹਿਰ ਆ, ਇਹਨਾਂ ਦੇ ਵਿੱਚ ਇਹ ਵੱਡੇ ਵੱਡੇ ਬ੍ਰਿਜ ਸੀਗੇ। ਇਜ਼ਰਾਈਲ ਦੀ ਡਿਫੈਂਸ ਫੋਰਸਿਸ ਨੇ ਇਹ ਕਿਹਾ ਵੀ 10 ਘੰਟੇ ਪਹਿਲਾਂ ਜਿਹੜਾ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਡੈਡਲਾਈਨ ਆ ਉਹ ਤੋਂ ਪਹਿਲਾਂ ਜਿਹੜੇ ਅਟੈਕ ਕੀਤੇ ਹੈਗੇ ਆ। ਇਰਾਨੀਅਨ ਸਟੇਟ ਮੀਡੀਆ ਨੇ ਜਿਹੜੀਆਂ ਵੀਡੀਓਜ਼ ਜਾਰੀ ਕਰ ਦਿੱਤੀਆਂ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਾਵਰ ਪਲਾਂਟਸ ਦੇ ਆਲੇ ਦੁਆਲੇ ਇਕੱਠੇ ਹੋਏ ਆ ਵੀ ਜੇ ਉੱਥੇ ਬੰਬਾਰਡ ਕੀਤੀ ਤਾਂ ਅਸੀਂ ਮਰਨ ਦੇ ਲਈ ਤਿਆਰ ਹੈਗੇ ਆ। ਤੇ ਇਰਾਨ ਵਾਲਿਆਂ ਨੇ ਦੁਬਾਰਾ ਕੀ ਫੇਰ ਥ੍ਰੈਟ ਜਾਰੀ ਕਰਤੀ ਆ ਵੀ ਅਸੀਂ ਮਿਡ ਈਸਟ ਦੇ ਵਿੱਚ
ਜਿਹੜਾ ਆ ਹੋਰ ਆਪਾਂ ਵੀ ਅਸੀਂ ਅਟੈਕ ਕਰਾਂਗੇ, ਖਾਸ ਕਰਕੇ ਜਿਹੜੀਆਂ ਸ਼ਿਪਿੰਗ ਲੇਨਸ ਹੈਗੀਆਂ ਬਾਵੇ ਮੈਂਡਿਵ ਸਟ੍ਰੇਟ ਕਰਕੇ, ਜੋ ਉੱਥੋਂ ਦੀ ਸ਼ਿਪਿੰਗ ਦਾ ਏਰੀਆ ਹੈਗਾ ਆ। ਸੋ ਸਿਚੁਏਸ਼ਨ ਬਹੁਤ ਹੀ ਟੈਂਸ ਹੈਗੀ ਆ ਰਾਈਟ ਨਾਓ, ਤੇ ਕਿਸੇ ਟਾਈਮ ਵੀ ਬਹੁਤ ਵੱਡਾ ਜਿਹੜਾ ਅਟੈਕ ਆ ਉਹ ਈਰਾਨ ਦੇ ਉੱਤੇ ਹੋ ਸਕਦਾ ਹੈ। ਜੀ। ਇਸ ਦੀ ਜਵਾਬ ਦੇ ਵਿੱਚ ਆਈਆਰਜੀਸੀ ਵਾਲੇ ਵੀ ਘੱਟ ਨਹੀਂ ਆ, ਉਹਨਾਂ ਨੇ ਵੀ ਇਦਾਂ ਦੀ ਹੀ ਜਿਹੜੀ ਚੇਤਾਵਨੀ ਆ, ਉਹ ਕਹ ਲਓ ਵੀ ਧਮਕੀ ਦਿੱਤੀ ਆ, ਧਮਕੀ ਨੂੰ ਧਮਕੀ ਜਿਹੜੀ ਉਹ ਜਵਾਬ ਮਿਲ ਰਿਹਾ ਆ। ਪਹਿਲਾਂ ਤਾਂ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੇ ਮਜ਼ਾਕ ਬਣਾਇਆ, ਜਿਹੜੀ ਈਰਾਨ ਦੀ ਅੰਬੈਸੀ ਆ ਉਹਨਾਂ ਨੇ ਟਵੀਟ ਦੇ ਜਵਾਬੀ ਟਵੀਟ 'ਚ ਕਿਹਾ ਵੀ ਤੁਸੀਂ 1 ਵਜੇ ਕਰ ਸਕਦੇ ਆ, ਤੁਸੀਂ 2 ਵਜੇ ਕਰ ਸਕਦੇ ਆ। ਸੋ ਟਰੰਪ ਹੁਣਾਂ ਦੀ ਇਸ ਧਮਕੀ ਨੂੰ ਉਹ ਮਜ਼ਾਕੀਆ ਰੂਪ ਦੇ ਵਿੱਚ ਵੀ ਜਵਾਬ ਜਿਹੜਾ ਦੇ ਰਹੇ ਸੀ। ਦੂਜਾ ਜਿਹੜਾ ਉਹਨਾਂ ਨੇ ਇਹ ਕਿਹਾ ਵੀ ਈਰਾਨ ਦੀ ਜਿਹੜੀ ਆਈਆਰਜੀਸੀ ਉਹਨਾਂ ਨੇ ਇਹ ਕਿਹਾ ਵੀ ਅਸੀਂ ਆਊਟਸਾਈਡ ਦਾ ਰੀਜਨ ਰਿਸਪੌਂਡ ਕਰਾਂਗੇ, ਤੇ ਯੂਐਸ ਤੇ ਉਹਦੇ ਜਿਹੜੇ ਸਾਥੀ ਆ ਉਹਨਾਂ ਨੂੰ ਤੇਲ ਤੇ ਜਿਹੜੀ ਗੈਸ ਆ ਉਸ ਤੋਂ ਬੇਸਿਕਲੀ ਨੱਪ ਦੇਵਾਂਗੇ, ਵਿਲ ਡਿਪਰਾਈਵ ਇਟ ਆਫ। ਕਹਿੰਦੇ ਵੀ ਕਈ ਸਾਲਾਂ ਦੇ ਲਈ, ਵੀ ਜੇ ਯੂਐਸ ਨੇ ਰੈੱਡ ਲਾਈਨ ਜਿਹੜੀ ਉਹ ਕ੍ਰਾਸ ਕੀਤੀ ਤੇ ਸਿਵਿਲੀਅਨ ਫੈਸਿਲਿਟੀਜ਼ ਨੂੰ ਅਟੈਕ ਕੀਤਾ, ਇਹਨਾਂ ਦੇ ਕੋਲ ਕੈਪੇਬਿਲਿਟੀ ਹੈਗੀ ਆ ਨਹੀਂ ਹੈਗੀ ਆ ਕਿਵੇਂ ਆ, ਇਹ ਦੇਖਣ ਵਾਲੀ ਗੱਲ ਆ। ਹੁਣ ਸਿਵਲਾਈਜੇਸ਼ਨ ਨੂੰ ਉਡਾਉਣ ਵਾਲੀ ਗੱਲ ਦੇ ਉੱਤੇ ਲੋਕਾਂ ਦੇ ਮਨ 'ਚ ਇਹ ਟੈਨਸ਼ਨ ਆ ਵੀ ਕਿਤੇ ਨਿਊਕਲੀਅਰ ਬੰਬ ਸੁੱਟਣ ਵਾਲੀ ਗੱਲ ਤਾਂ ਨਹੀਂ ਸੋਚ ਰਹੇ ਰਾਸ਼ਟਰਪਤੀ ਟਰੰਪ, ਵੀ ਉਹ ਬਿਲਕੁਲ ਹੀ ਤਹਿਸ-ਨਹਿਸ ਮੁਲਕ ਨੂੰ ਹੀ ਜਿਹੜਾ ਉਹ ਕਰ ਦੇਣਾ ਆ। ਸੋ ਇਹ ਇੱਕ ਜਿਹੜਾ ਹਰਜੋਤ ਸਿੰਘ ਜੀ ਸਮੱਸਿਆ ਜਿਹੜੀ ਆ ਉਹ ਖਾਸੀ ਬਣੀ ਪਈ ਆ। ਉਧਰ ਜਿਹੜੇ ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਇੱਕ ਵਾਰੀ ਫੇਰ ਇਸ ਚੀਜ਼ ਨੂੰ ਕਿਹਾ ਵੀ ਜਿਹੜਾ ਈਰਾਨ ਆ ਉਹ ਐਕਟਿਵ ਤੇ ਵਿਲਿੰਗ ਪਾਰਟਿਸਿਪੈਂਟ ਆ ਇਸ ਟਾਈਮ ਨੈਗੋਸ਼ੀਏਸ਼ਨ 'ਚ। ਹੁਣ ਈਰਾਨ ਵਾਲੇ ਉਦਾਂ ਹੀ ਦੂਰੋਂ ਹੀ ਜਿਹੜੀਆਂ ਉਹ ਭੜਕਾਂ ਮਾਰਨ ਦੇ ਆ, ਲੋਕਾਂ ਨੂੰ ਆਪਣਿਆਂ ਨੂੰ ਦਿਖਾਉਣ ਦੇ ਲਈ ਜੀ ਅੰਦਰ ਖਾਤੇ ਗੱਲਬਾਤ ਕਰ ਰਹੇ ਆ। ਇਹ ਸਿਚੁਏਸ਼ਨ ਵੀ ਜਿਹੜੀ ਉਹ ਚੱਲ ਰਹੀ ਹੋ ਸਕਦੀ ਹੈਗੀ ਆ। ਸੋ ਇਹ ਕਹਿ ਲਓ ਵੀ ਭਾਮੜ ਜਿਹੜੇ ਆ ਉਹ ਮੱਚ ਸਕਦੇ ਨੇ। ਆਲਰੇਡੀ ਇਹ ਨਹੀਂ ਆ ਵੀ ਭਾਮੜ ਨਹੀਂ ਮਚੇ ਹੋਏ, ਪਰ ਉਸ ਤੋਂ ਵੀ ਜ਼ਿਆਦਾ ਜਿਹੜੀ ਸਿਚੁਏਸ਼ਨ ਮਾੜੀ ਜਿਹੜੀ ਉਹ ਬਣ ਸਕਦੀ ਆ। ਇਹਦੇ ਬਾਰੇ ਜਿਸ ਤਰੀਕੇ ਦੀ ਜਿਹੜੀ ਬਹੁਤ ਜ਼ਿਆਦਾ ਤੱਤੀ ਬਿਆਨਬਾਜ਼ੀ ਆ ਉਹ ਹੋ ਰਹੀ ਆ, ਪੂਰੀ ਦੀ ਪੂਰੀ ਸੱਭਿਅਤਾ ਖਤਮ ਕਰਨ ਦਾ ਜਿਹੜਾ ਧਮਕੀ ਆ ਰਾਸ਼ਟਰਪਤੀ ਟਰੰਪ ਨੇ ਈਰਾਨ ਨੂੰ ਜਿਹੜੀ ਉਹ ਦੇ ਦਿੱਤੀ ਆ। ਈਰਾਨ ਵਾਲੇ ਕਹਿੰਦੇ ਵੀ ਅਸੀਂ ਆਉਂਦੇ ਕਈ ਸਾਲਾਂ ਦੇ ਲਈ ਤੇਲ ਤੇ ਗੈਸ ਵਾਲੀਆਂ ਚੀਜ਼ਾਂ ਨੂੰ ਉੱਥੇ ਤਬਾਹ ਕਰ ਦੇਵਾਂਗੇ, ਵੀ ਅਮਰੀਕਾ ਦੇ ਸਾਥੀਆਂ ਨੂੰ ਜਿਹੜੀਆਂ ਚੀਜ਼ਾਂ ਸਹੂਲਤਾਂ ਜਿਹੜੀਆਂ ਉਹ ਨਾ ਮਿਲ ਸਕਣ। ਉਧਰ ਇਰਾਕ ਦੇ ਵਿੱਚੋਂ ਇਹ ਰਿਪੋਰਟ ਆ ਰਹੀ ਆ ਵੀ ਉੱਥੇ ਦਾ ਜਿਹੜਾ ਹਿਜ਼ਬੁੱਲਾ ਵਾਲੇ ਆ ਉਹ ਇਹ ਕਹਿ ਰਹੇ ਆ ਵੀ ਜਿਹੜਾ ਯੂਐਸ ਦਾ ਜਰਨਲਿਸਟ ਸ਼ੈਲੀ ਕਿਟਲਸਨ, ਜਿਸ ਨੂੰ ਕਿਡਨੈਪ ਕਰਕੇ ਉਹਨਾਂ ਨੇ ਰੱਖਿਆ ਹੋਇਆ ਸੀ ਹਿਜ਼ਬੁੱਲਾ ਵਾਲਿਆਂ ਨੇ, ਉਸ ਨੂੰ ਛੱਡਣ ਦੇ ਲਈ ਉਹ ਮੰਨ ਗਏ ਨੇ। ਕਹਿੰਦੇ ਵੀ ਉਸ ਨੂੰ ਹੁਣ ਅਸੀਂ ਰਿਲੀਜ਼ ਕਰਾਂਗੇ, ਤੇ ਕਹਿੰਦੇ ਵੀ ਉਸ ਨੂੰ ਆਜ਼ਾਦ ਕਰ ਦਿੱਤਾ ਜਾਊਗਾ ਯੂਐਸ ਦੇ ਜਿਹੜੇ ਜਰਨਲਿਸਟ ਸ਼ੈਲੀ ਕਿਟਲਸਨ ਨੂੰ, ਜਿਸ ਨੂੰ ਬਗਦਾਦ ਦੇ ਵਿੱਚ, ਇਰਾਕ ਬਗਦਾਦ ਦੇ ਵਿੱਚ ਮਾਰਚ ਮਹੀਨੇ ਦੇ ਅਖੀਰ ਦੇ ਵਿੱਚ ਕਿਡਨੈਪ ਕੀਤਾ ਗਿਆ ਸੀ। ਰॉयਟਰਸ ਜਿਹੜਾ ਇਸ ਮੌਕੇ ਇਹ ਜਿਹੜੀ ਰਿਪੋਰਟਿੰਗ ਨਾਲ ਦੇ ਨਾਲ ਕਰ ਰਿਹਾ ਹੈਗਾ ਆ। ਸੋ ਹਰਜੋਤ ਸਿੰਘ ਜੀ, ਈਵਨ ਅਮਰੀਕਾ ਵਾਲੇ ਇਹ ਪੀਸ ਉਹਦੇ ਨਾਲ ਕਰਦੇ ਆ ਜਾਂ ਨਹੀਂ ਕਰਦੇ, ਉਹਦੇ ਵਿੱਚ ਇੱਕ ਜਿਹੜੀ ਕੜੀ ਇਜ਼ਰਾਈਲ ਵਾਲੀ ਆ ਨਾ, ਉਹਦੇ ਤੇ ਕਿਸੇ ਨੂੰ ਵੀ ਭਰੋਸਾ ਨਹੀਂ ਹੈਗਾ। ਜੇ ਟਰੰਪ ਹੋਣੀ ਇਹ ਕਰ ਵੀ ਲੈਂਦੇ ਆ, ਮੰਨ ਲਓ ਵੀ ਇਹ ਸਾਰੀ ਚੀਜ਼ ਦੇ ਵਿੱਚ, ਤਾਂ ਇਜ਼ਰਾਈਲ ਵਾਲੇ ਇਸ ਪੀਸ ਨੂੰ ਜਾਂ ਸੀਜ਼ ਫਾਇਰ ਨੂੰ ਜਾਂ ਪੀਸ ਟਾਕਸ ਨੂੰ ਸਿਰੇ ਚੜ੍ਹਨ ਦੇਣਗੇ ਜਾਂ ਨਹੀਂ, ਇਹਦੇ ਬਾਰੇ ਕੋਈ ਗਰੰਟੀ ਨਹੀਂ ਆ। ਉਧਰ ਸਾਊਦੀ ਅਰੇਬੀਆ ਵਾਲੇ ਵੀ ਟਰੰਪ ਹੁਣਾਂ ਨੂੰ ਪੂਰਾ ਪੰਪ ਚਾੜ ਰਹੇ ਆ, ਇਹ ਕਹਿ ਕੇ ਵੀ ਭਾਈ ਤੁਸੀਂ ਈਰਾਨ ਨੂੰ ਬਿਲਕੁਲ ਹੁਣ ਖਤਮ ਜਿਹੜਾ ਉਹ ਕਰ ਦਿਓ। ਟਰੰਪ ਹੁਣਾਂ ਦੇ ਉਲਟ ਅਮਰੀਕਾ ਦੇ ਵਿੱਚ ਖਾਸੀ ਜਿਹੜੀ ਆਵਾਜ਼ ਉੱਠ ਰਹੀ ਹੈ। ਕਿਸੇ ਟਾਈਮ ਦੇ ਉੱਤੇ ਉਹਨਾਂ ਦੇ ਵੱਡੇ ਸਮਰਥਕ ਰਹੇ, ਉਹ ਇਹ ਕਹਿ ਰਹੇ ਆ ਵੀ ਟਰੰਪ ਇਸ ਟਾਈਮ ਕੰਟਰੋਲ 'ਚ ਬਿਲਕੁਲ ਨਹੀਂ ਆ, ਤੇ ਇਸ ਨੂੰ ਇਸਦੇ ਅਹੁਦੇ ਤੋਂ ਜਿਹੜਾ ਉਹ ਲਾਹ ਦੇਣਾ ਚਾਹੀਦਾ ਆ। ਵੀ 25th ਅਮੈਂਡਮੈਂਟ ਦੀ ਜਿਹੜੇ ਕਈ ਲੋਕ ਗੱਲ ਕਰ ਰਹੇ ਆ ਵੀ ਮੈਂਟਲੀ ਠੀਕ ਨਹੀਂ ਆ, ਵੀ ਈਸਟਰ ਵਾਲੇ ਦਿਨ ਜਿਸ ਤਰੀਕੇ ਦੀ ਇਹਨਾਂ ਦੀ ਬਿਆਨਬਾਜ਼ੀ ਦਿੱਤੀ ਹੈ, ਤੇ ਈਵਨ ਆਹ ਵਾਲੇ ਬਿਆਨ ਨੂੰ ਜਿਹੜਾ ਉਹ ਲੈ ਕੇ ਵੀ ਪੂਰੀ ਦੀ ਪੂਰੀ ਸਿਵਲਾਈਜੇਸ਼ਨ ਖਤਮ ਕਰ ਦੇਣਾ। ਹਰਜੋਤ ਸਿੰਘ ਜੀ, ਇਦਾਂ ਦੀ ਬਿਆਨਬਾਜ਼ੀ ਆਪਾਂ ਬਹੁਤ ਘੱਟ ਸੁਣੀ ਆ। ਕੋਈ ਵੀ ਪੋਲੀਟੀਕਲ ਸਿਆਸਤ ਵਾਲਾ ਜਿਹੜਾ ਹੋਵੇ ਵੀ ਉਹ ਇੱਕ ਫ੍ਰੀ ਵਰਲਡ ਦਾ ਜਿਹੜਾ ਲੀਡਰ ਆ ਉਹ ਇਸ ਤਰੀਕੇ ਦੇ ਨਾਲ ਕਹਿ ਰਿਹਾ ਹੋਵੇ ਦੂਜੇ ਮੁਲਕ ਨੂੰ ਵੀ ਤੁਹਾਡੀ ਅਸੀਂ ਸੱਭਿਅਤਾ ਹੀ ਜਿਹੜੀ ਉਹ ਪੂਰੀ ਖਤਮ ਜਿਹੜੀ ਉਹ ਕਰ ਦੇਵਾਂਗੇ। ਗੁੱਸਾ ਉਹ ਸਾਰੀਆਂ ਚੀਜ਼ਾਂ ਆ। ਕਹਿੰਦੇ ਜੀ 47 ਸਾਲਾਂ ਤੋਂ ਈਰਾਨ ਨੇ ਸਾਡੇ ਨਾਲ ਹਮੇਸ਼ਾ ਧੋਖਾ ਹੀ ਕੀਤਾ ਆ, ਤੇ ਇਹਨਾਂ ਨੇ ਸਾਡੇ ਬੰਦੇ ਜਿਹੜੇ ਉਹ ਬਹੁਤ ਮਾਰੇ ਆ, ਤੇ ਅਮਰੀਕਾ ਦੇ ਹਮੇਸ਼ਾ ਹੀ ਉਲਟ ਚੱਲਦੇ ਰਹੇ ਆ, ਤੇ
ਅੱਜ ਕਹਿੰਦੇ ਵੀ ਸਾਰਾ ਕੁਝ ਇਸ ਚੀਜ਼ ਨੂੰ ਖਤਮ ਕਰ ਦਿੱਤਾ ਜਿਹੜਾ ਉਹ ਜਾਊਗਾ। ਸੋ ਉਧਰ ਇਰਾਨ ਵਾਲੇ ਵੀ ਪੱਤੇ ਫੋਲਡ ਨਹੀਂ ਕਰ ਰਹੇ, ਇਹ ਵੀ ਨਹੀਂ ਕਰ ਰਹੇ, ਤੇ ਇਹਦੇ ਨਾਲ ਅੱਗੇ ਕੀ ਬਣੂਗਾ। ਹੁਣ ਹਰਜੋਤ ਸਿੰਘ ਜੀ, ਜਿਹੜੇ ਇਰਾਨੀ ਰਜੀਮ ਦੇ ਉਲਟ ਹੋਣਗੇ ਲੋਕ, ਉਹ ਵੀ ਬੜੇ ਆਪਣੇ ਆਪ ਨੂੰ ਫਸੇ ਮਹਿਸੂਸ ਕਰਦੇ ਹੋਣਗੇ ਵੀ ਸਾਨੂੰ ਤਾਂ ਆਜ਼ਾਦ ਕਰਾਉਣਾ ਸੀਗਾ, ਇਹ ਹੁਣ ਸਾਡੀਆਂ ਸਾਰੀਆਂ ਚੀਜ਼ਾਂ ਦੇ ਉੱਤੇ ਬੰਬ ਸਿੱਟਣਗੇ, ਸਾਡੀ ਸਾਰੀ ਸੱਭਿਅਤਾ ਖਤਮ ਕਰਨ ਦੀ ਜਿਹੜੀ ਗੱਲ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਇਹ ਸਿਚੁਏਸ਼ਨ ਹੁਣ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਗੱਲ ਬਣੂਗੀ। ਇਹ ਇੱਥੇ ਤਾਂ ਇਹ ਗੱਲ ਤਾਂ ਕਹਿਣੀ ਪਊਗੀ ਵੀ ਜਿੱਥੇ ਉਹ ਇਹ ਬਿਆਨ ਦੇ ਰਹੇ ਸੀ ਪਹਿਲਾਂ ਵੀ ਭਾਈ ਤੁਸੀਂ ਆਪਣੇ ਥਾਣਿਆਂ ਤੇ ਕਬਜ਼ਾ ਕਰ ਲਓ, ਤੁਸੀਂ ਪ੍ਰੋਟੈਸਟ ਕਰੀ ਚਲੋ, ਅਸੀਂ ਆ ਰਹੇ ਹਾਂ ਤੁਹਾਡੀ ਮਦਦ ਦੇ ਲਈ, ਤੇ ਹੁਣ ਕਹਿੰਦੇ ਵੀ ਅਸੀਂ ਛੱਡਣਾ ਹੀ ਕੱਖ ਨਹੀਂ ਆ। ਸੋ ਬਚਾਉਣਾ ਕਿਹਨੂੰ ਆ ਉੱਥੇ? ਜਿਹੜੇ ਪ੍ਰੋਟੈਸਟਰਸ ਦੇ ਨਾਂ ਦੇ ਉੱਤੇ ਇਹ ਜਿਹੜੀ ਲੜਾਈ ਸ਼ੁਰੂ ਹੋਈ ਆ, ਰਜੀਮ ਨੂੰ ਜਿਹੜਾ ਉਹ ਚੇਂਜ ਕਰਨ ਵਾਲੀ ਚੀਜ਼ ਦੇ ਉੱਤੇ ਲੜਾਈ ਸ਼ੁਰੂ ਹੋਈ ਆ, ਸੋ ਉਹਦੇ ਵਿੱਚ ਬਚਣਾ ਕੀ ਆ? ਸੋ ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਕਿ ਵਾਕਈ ਟਰੰਪ ਕੰਟਰੋਲ 'ਚ ਨੇ ਇਸ ਲੜਾਈ ਦੇ ਜਾਂ ਨਹੀਂ, ਇਸ ਨੂੰ ਲੈ ਕੇ ਜਿਹੜੇ ਹੁਣ ਕਾਫੀ ਜ਼ਿਆਦਾ ਜਿਹੜੇ ਸਵਾਲ ਆ ਉਹ ਉੱਠ ਰਹੇ ਹੈਗੇ ਆ। ਬਿਲਕੁਲ। ਸੋ ਪ੍ਰੈਜ਼ੀਡੈਂਟ ਟਰੰਪ ਹੁਣਾਂ ਦਾ ਇਹ ਬਿਆਨ ਵੀ ਇਰਾਨ ਦੀ ਪੂਰੀ ਜਿਹੜੀ ਸਭਿਅਤਾ ਆ ਉਸ ਨੂੰ ਅੱਜ ਰਾਤ ਨੂੰ ਅਸੀਂ ਮਾਰ ਦੇਣਾ ਆ ਤੇ ਮੁੜ ਕੇ ਵਾਪਸ ਨਹੀਂ ਆ ਸਕਦੀ। ਹਾਲਾਂਕਿ ਕਹਿੰਦੇ ਉਹ ਮੈਂ ਚਾਹੁੰਦਾ ਆ ਵੀ ਅਜਿਹਾ ਨਾ ਹੋਵੇ ਤੇ ਸ਼ਾਇਦ ਨਾ ਹੀ ਹੋਵੇਗਾ। ਪਰ ਇਹ ਧਮਕੀ ਜਿਹੜੀ ਆ ਜੇ ਹੁੰਦੀ ਆ, ਤੁਸੀਂ ਦੇਖੋ ਵੀ ਜਿਹੜੇ ਲੋਕ ਉੱਥੇ ਰਹਿ ਰਹੇ ਆ, ਆਮ ਲੋਕ ਜਿਨ੍ਹਾਂ ਦਾ ਕਿਸੇ ਪੋਲੀਟਿਕਸ ਨਾਲ ਲੈਣਾ ਦੇਣਾ ਨਹੀਂ, ਜਿਨ੍ਹਾਂ ਦਾ ਇਰਾਨ ਦੇ ਲੀਡਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਉਹ ਕਿੱਦਾਂ ਰਹਿੰਦੇ ਹੋਊਗੇ, ਹਨਾ? ਉਹਨਾਂ ਦੇ ਕਾਰੋਬਾਰ, ਘਰ, ਪਰਿਵਾਰ, ਵੀ ਜਦੋਂ ਲੱਗੇ ਵੀ ਪਤਾ ਨਹੀਂ 8 ਘੰਟਿਆਂ 'ਚ ਕਰੇ ਸਾਰੇ ਅਸੀਂ ਮਰ ਜਾਵਾਂਗੇ, ਕੀ ਹੋਊਗਾ। ਫੌਜੀ ਨਿਸ਼ਾਨੇ ਤੇ ਲੀਡਰਸ਼ਿਪ ਜੰਗ ਵਿੱਚ ਕਹਿੰਦੇ ਨੁਕਸਾਨੇ ਜਾਂਦੇ ਆ, ਪਰ ਆਮ ਲੋਕਾਂ ਦਾ ਕੀ ਕਸੂਰ ਹੁੰਦਾ? ਬੰਬ ਨੇ ਜਦੋਂ ਡਿੱਗਣਾ ਆ, ਉਹਨੇ ਇਹ ਨਹੀਂ ਦੇਖਣਾ ਵੀ ਕਿਹੜਾ ਬੰਦਾ ਇਰਾਨੀ ਹਾਕਮਾਂ ਦੇ ਹੱਕ 'ਚ ਆ ਤੇ ਕਿਹੜਾ ਇਰਾਨੀ ਹਾਕਮਾਂ ਦੇ ਵਿਰੋਧ 'ਚ ਆ, ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਆ। ਸੋ ਦੁਨੀਆ ਭਰ ਦੇ ਜਿਹੜੇ ਲੀਡਰ ਆ, ਉਹਨਾਂ ਨੂੰ ਕਹਿੰਦੇ ਵੀ ਇਸ ਟਾਈਮ ਬੋਲਣਾ ਚਾਹੀਦਾ, ਤੇ ਨਹੀਂ ਤਾਂ ਫਿਰ ਇਨਸਾਨੀਅਤ ਦਾ ਘਾਣ ਹੋਊਗਾ ਤੇ ਉਹਦੇ ਦੋਸ਼ੀ ਅਸੀਂ ਵੀ ਖੁਦ ਹੋਵਾਂਗੇ। ਇਹਦਾ ਅਮਰੀਕਾ ਦਾ ਵਿਰੋਧ ਨਹੀਂ ਹੈ, ਅਸੀਂ ਅਮਰੀਕਨ ਆ, ਅਮਰੀਕਾ ਦੇ ਨਾਲ ਆ, ਅਮਰੀਕਾ ਦੀ ਮਿਲਟਰੀ ਦੇ ਨਾਲ ਆ। ਪਰ ਜਿਹੜਾ ਡਿਸੀਜਨ ਆ ਉਹ ਤੁਸੀਂ ਦੇਖਿਆ ਹੀ ਆ ਪਿਛਲੇ ਦਿਨਾਂ 'ਚ ਕਿੰਨੇ ਮਿਲੀਅਨ ਲੋਕਾਂ ਨੇ ਜਿਹੜੇ ਆ ਜੰਗ ਦੇ ਉਲਟ ਜਿਹੜਾ ਆ ਉਹ ਵਿਰੋਧ ਕੀਤਾ ਸੀ ਪਿਛਲੇ ਵੀਕਐਂਡ ਦੇ ਦੌਰਾਨ। ਲੱਖਾਂ ਮਿਲੀਅਨਸ ਆਫ ਲੋਕਾਂ ਨੋ ਨੇ। ਕਿੰਗਸ ਰੈਲੀਆਂ ਕਿੰਨੀਆਂ ਤੇ ਹੋਈਆਂ। ਹਾਂ, ਸੋ ਇਹ ਆਪਾਂ ਨੂੰ ਐਜ਼ ਏ ਸਿੱਖ ਹੋਣ ਦੇ ਨਾਤੇ, ਚਾਹੇ ਆਪਾਂ ਅਮਰੀਕਨ ਸਿੱਖ ਹਾਂ, ਜੇ ਕਿਤੇ ਵੀ ਲੋਕਾਂ ਦਾ ਘਾਣ ਹੁੰਦਾ ਹੈਗਾ ਆ, ਸਾਨੂੰ ਆਪਣੀ ਆਵਾਜ਼ ਜਿਹੜੀ ਆ ਉਹ ਬੁਲੰਦ ਕਰਨੀ ਚਾਹੀਦੀ ਆ। ਨਹੀਂ ਤਾਂ ਜਦੋਂ ਜਿਹੜੇ ਸਾਡੇ ਦੁਸ਼ਮਣ ਸਾਨੂੰ ਮਾਰਨਗੇ ਤੇ ਫਿਰ ਅਸੀਂ ਕਿਹੜੇ ਮੂੰਹ ਦੇ ਨਾਲ ਜਿਹੜਾ ਵਿਰੋਧ ਕਰਾਂਗੇ। ਹੁਣ ਸੋ ਕੱਲ ਨੂੰ ਉਹ ਵੀ ਕਹਿਣ ਵੀ ਇਹਨਾਂ ਦੀ ਸੱਭਿਅਤਾ ਅਸੀਂ ਖਤਮ ਕਰ ਦੇਣੀ ਜੀ, ਚਾਹੁੰਦੇ ਹਾਂ। ਸੋ ਇਹ ਨਹੀਂ ਆ ਵੀ ਉਹ ਛੋਟੀ-ਛੋਟੀ ਚੀਜ਼ ਦੇ ਨਾਲ ਨਹੀਂ ਕਰ ਰਹੇ ਹੋਣਗੇ, ਉਹ ਕਰ ਵੀ ਰਹੇ ਆ। ਪਰ ਉਹ ਕਹਿਣ ਵੀ ਸਾਰਾ ਕੁਝ ਅਸੀਂ ਤਬਾਹ ਹੀ ਕਰ ਦੇਵਾਂਗੇ, ਫਿਰ ਗੱਲਬਾਤ, ਟੇਬਲ ਟਾਕ ਜਾਂ ਸੰਘਰਸ਼ ਉਹ ਤਾਂ ਵਿੱਚ ਹੀ ਰਹਿ ਜਾਂਦੀਆਂ ਗੱਲਾਂ। ਸੋ ਵਾਹਿਗੁਰੂ ਅੱਗੇ ਆਪਾਂ ਤਾਂ ਇਹੀ ਅਰਦਾਸ ਕਰਦੇ ਹਾਂ, ਕਿਤੇ ਵੀ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ। ਜਿਹੜੇ ਇਨੋਸੈਂਟ ਲੋਕ ਆ ਉਹ ਕਿਤੇ ਵੀ ਮਾਰੇ ਨਹੀਂ ਜਾਣੇ ਹੁਣ ਤੁਸੀਂ ਚਾਹੀਦੇ ਦੇਖ ਹੈਗੇ। ਲਓ ਯੂਕਰੇਨ 'ਚ ਕਿੰਨੇ ਮਰੇ ਆ। ਜੀ, ਰੂਸ ਨੇ 4 ਸਾਲ ਹੋ ਗਏ ਆ ਵੀ ਉੱਥੇ ਅਤਿਆਚਾਰ ਦੀ ਹੱਦ ਮੁਕਾਈ ਪਈ ਆ। ਰੂਸ ਦੇ ਵੀ ਕਿੰਨੇ ਫੌਜੀ ਮਰੇ ਉਹਨਾਂ ਆ। ਦੇ ਵੀ ਕਿੰਨੇ ਜਿਹੜੇ ਉਹ ਮਰੇ ਹੋਣਗੇ, ਵੀ ਉਹ ਤੁਸੀਂ ਦੇਖ ਲਓ। ਇਹ ਉਦਾਂ ਇਹੀ ਮੁਲਕ ਆ ਇਰਾਨ ਵਰਗੇ, ਤੇ ਉਹ ਪੂਰਾ ਸਪੋਰਟ ਕਰਦੇ ਰਹੇ ਆ। ਇਹਨਾਂ ਨੇ ਡਰੋਨ ਉੱਥੇ ਘੱਲਦੇ ਰਹੇ ਆ। ਉਹ ਨਾਰਥ ਕੋਰੀਆ ਵਾਲਾ ਵੀ ਆ, ਉਹ ਹੁਣ ਥੋੜਾ ਜਿਹਾ ਪਿੱਛੇ ਹਟਿਆ ਆ। ਇਹ ਸਾਰੀ ਜਿਹੜੀ ਉਹ ਚੀਜ਼ ਨੂੰ ਜਿਹੜਾ ਉਹ ਲੈ ਕੇ, ਕਿਉਂਕਿ ਇਹ ਬਿਆਨ ਬਹੁਤ ਖਤਰਨਾਕ ਹੁੰਦੇ ਆ ਹਰਜੋਤ ਸਿੰਘ ਜੀ। ਪੂਰੀ ਸੱਭਿਅਤਾ ਖਤਮ ਕਰਨ ਵਾਲੀ ਜਿਹੜੀ ਗੱਲ ਆ, ਤੁਸੀਂ ਰਜੀਮ ਚੇਂਜ ਦੀ ਗੱਲ ਕਰ ਲਓ, ਉਹਨਾਂ ਦੇ ਯੂਰੇਨੀਅਮ ਵਾਲੀ ਗੱਲ ਕਰ ਲਓ, ਉਹ ਇੱਕ ਡਿਫਰੈਂਟ ਗੱਲ ਬਣ ਜਾਂਦੀ ਆ। ਮਿਲਟਰੀ ਐਕਸ਼ਨ ਤੁਸੀਂ ਕਰ ਰਹੇ ਆ ਵੀ ਮਿਲਟਰੀ ਇਹ ਕਰਦੀ ਆ, ਤੇ ਉਹ ਵੀ ਬਾਕੀਆਂ ਦੇ ਉਲਟ ਉਹ ਸਾਰੀ ਸੱਭਿਅਤਾ ਖਤਮ ਕਰਨ ਵਾਲੀ ਗੱਲ ਆ। ਵੀ ਇਹ ਇੱਕ ਖਤਰਨਾਕ ਬਿਆਨ ਆ। ਇਹੋ ਜਿਹੀਆਂ ਚੀਜ਼ਾਂ ਤੋਂ ਟਰੰਪ ਹੁਣਾਂ ਨੂੰ ਗਰੇਜ਼ ਕਰਨਾ ਜਿਹੜਾ ਚਾਹੀਦਾ ਆ। ਕਈ ਵਾਰੀ ਏਦਾਂ ਲੱਗਦਾ ਵੀ ਜਿੱਦਾਂ ਜਦੋਂ ਨਿਆਣਾ ਨਹੀਂ ਕਈ ਵਾਰੀ ਰੁੱਸ ਜਾਂਦਾ, ਫਿਰ ਉਹ ਬਹੁਤ ਜ਼ਿਆਦਾ ਉੱਚੀ ਬੋਲਦਾ ਆ, ਚੀਕਾਂ ਮਾਰਦਾ ਹੈ, ਤੇ ਉਹ ਕਰਦਾ ਵੀ ਕਿਤੇ ਟਰੰਪ ਹੁਣੀ ਉਸ ਬਖਲਾਹਟ ਦੇ ਵਿੱਚੋਂ ਤਾਂ ਨਹੀਂ ਏਦਾਂ ਦੇ ਬਿਆਨ ਜਿਹੜੇ ਉਹ ਦੇਈ ਜਾ ਰਹੇ, ਤੇ ਉਹਨਾਂ ਦੇ ਐਡਵਾਈਜ਼ਰ ਨਾਲ ਉਹਨਾਂ ਨੂੰ ਕੀ ਦੱਸ ਰਹੇ ਆ, ਕੀ ਕਹਿ ਰਹੇ ਆ ਵੀ ਇਹ ਜਾਇਜ਼ ਹੈ ਜਿਹੜੀਆਂ ਇਹ ਗੱਲਾਂ। ਕੱਲ ਨੂੰ ਉਹ ਵੀ ਫਿਰ ਇਦਾਂ ਹੀ ਕਹੀ ਜਾਣਗੇ ਜਿੱਦਾਂ ਉਹ ਨਾਰੇ ਲਾਉਂਦੇ ਡੈਥ ਟੂ ਅਮਰੀਕਾ, ਜਦੋਂ ਆਪਾਂ ਨੂੰ ਉਸ ਚੀਜ਼ ਦਾ ਮਾੜਾ ਲੱਗਦਾ ਜਿਹੜੀ ਆ। ਆਪੋਜੀਸ਼ਨ ਆ, ਡੈਮੋਕ੍ਰੇਟਸ ਆ, ਉਹਨਾਂ ਨੂੰ ਓਪਨਲੀ ਬੋਲਣਾ ਚਾਹੀਦਾ। ਤੁਸੀਂ ਦੇਖਿਆ ਹੋਣਾ ਵੀ ਪਿਛਲੇ ਦਿਨਾਂ 'ਚ ਆਪਾਂ ਜਿਹੜੀਆਂ ਖਬਰਾਂ ਸਾਂਝੀਆਂ ਕੀਤੀਆਂ, ਕਿੰਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਜਿਹੜੇ ਬਿਲਕੁਲ ਰਾਈਟ ਹੈਂਡ ਮੈਨ ਸੀ, ਚਾਹੇ ਉਹ ਟੱਕਰ ਕਾਰਲਸਨ ਸੀ, ਚਾਹੇ ਜੋ ਰੋਗਨ ਸੀ, ਮਾਰਜਰੀ ਗ੍ਰੀਨ ਟੇਲਰ ਸੀ, ਮੈਗਨ ਕੈਲੀ ਆ, ਉਹ ਕੈਂਡਸ ਵੀ ਓਵਨ, ਜਿਆ ਕੈਂਡਿਸ ਓਵਨ, ਸਾਰੇ ਉਹ ਕਿਉਂਕਿ ਉਹ ਕਹਿੰਦੇ ਵੀ ਅਸੀਂ ਤਾਂ ਸਪੋਰਟ ਹੀ ਟਰੰਪ ਉਹਨਾਂ ਦਾ ਨੂੰ ਤਾਂ ਕੀਤਾ ਸੀ ਵੀ ਉਹ ਕਹਿੰਦੇ ਸੀ ਵੀ ਜਿਹੜੀ ਜੰਗਾਂ ਲੜਾਈ ਆ ਨਹੀਂ ਲੜਨੀ। ਆਪਾਂ ਲੜਾਈ ਨਹੀਂ ਲੜਨੀ, ਵੀ ਮੈਂ ਤਾਂ ਸਮਾਂ 2 ਵੀਕਾਂ ਦੇ ਵਿੱਚ ਲੜਾਈ ਖਤਮ ਕਰਨੀ ਆ।
ਪਰ ਹੁਣ ਆਪਾਂ ਇਹ ਕਿੱਧਰ ਨੂੰ ਚੱਲ ਪਏ ਹੈਗੇ ਆ। ਸੋ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਕੋਈ ਸ਼ੱਕ ਨਹੀਂ ਹੈ, ਇਰਾਨ ਦਾ ਕੋਈ ਮੁਕਾਬਲਾ ਨਹੀਂ ਅਮਰੀਕਾ ਦੇ ਨਾਲ। ਅਮਰੀਕਾ ਜਿਹੜੇ ਵੇਲੇ ਮਰਜ਼ੀ ਇਰਾਨ ਦੇ ਉੱਤੇ ਕੰਟਰੋਲ ਕਰ ਸਕਦਾ ਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਇਕੋਨਮੀ ਦੇ ਉੱਤੇ ਕਿੰਨਾ ਅਸਰ ਆ, ਇਨੋਸੈਂਟ ਲੋਕ ਮਾਰੇ ਗਏ ਉਹਨਾਂ ਦੇ ਉੱਤੇ ਅਸਰ ਆ, ਦੁਨੀਆ ਦੇ ਵਿੱਚ ਕੀ ਹੋਊਗਾ। ਕੱਲ ਨੂੰ ਚਾਈਨਾ ਵਾਲੇ ਤਾਇਵਾਨ ਤੇ ਕਰ ਲੈਂਦੇ ਆ, ਤੇ ਹੁਣ ਇੱਥੇ ਇਸ ਹਿਸਾਬ ਨਾਲ ਤਾਂ ਰਸ਼ੀਆ ਵਾਲੇ ਫਿਰ ਸਹੀ ਆ ਜੇ ਉਹ ਯੂਕਰੇਨ ਦੇ ਉੱਤੇ ਕਬਜ਼ਾ ਕਰ ਰਹੇ ਹੈਗੇ ਆ। ਸੋ ਬਾਕੀ ਦੇ ਜਿਹੜੇ ਉਹ ਮੁਲਕ ਆ ਉਹਨਾਂ ਨੂੰ ਮੌਕਾ ਮਿਲ ਜਾਊਗਾ, ਤੇ ਅਸੀਂ ਜਿਹੜਾ ਮਾੜਾ ਬੰਦਾ ਆ ਉਹਨੂੰ ਜਿਹੜਾ ਆ ਉਹਦੇ ਤੇ ਕੰਟਰੋਲ ਕਰ ਲਈਏ। ਪਰ ਓਵਰਆਲ ਜਿਹੜੇ ਹੁਣ ਵਿਚਾਰੇ ਜਿਨ੍ਹਾਂ ਦਾ ਕੋਈ ਦੁਨੀਆ 'ਚ ਕਿਸੇ ਨਾਲ ਲੈਣਾ ਦੇਣਾ ਨਹੀਂ, ਉਹਨਾਂ ਨੂੰ ਗੈਸ ਨਹੀਂ ਮਿਲ ਰਹੀ, ਹਨਾ, ਫੂਡ ਕੁੱਕ ਕਰਨ ਲਈ ਨਹੀਂ ਜਿਹੜੀ ਗੈਸ ਮਿਲ ਰਹੀ ਹੈਗੀ। ਸੋ ਡਾਓ ਜੋਨਸ, ਐਸਪੀ ਇੰਡੈਕਸ ਸਾਰਾ ਕੁਝ ਡਾਊਨ ਚੱਲ ਰਿਹਾ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਸਟੇਟਮੈਂਟ ਦੇ ਉੱਤੇ ਜਿਹੜਾ ਕਰੂਡ ਆਇਲ ਆ ਉਹ 1% ਹੋਰ ਉਹਦੀ ਕੀਮਤ ਵੱਧ ਗਈ ਹੈ, $110 ਤੇ 81 ਸੈਂਟ ਪਰ ਬੈਰਲ ਹੋ ਗਈ ਹੈਗੀ ਆ। ਤੇ ਜਿਹੜਾ ਬੈਸਟ ਟੈਕਸਸ ਇੰਟਰਮੀਡੀਏਟ ਹੈਗਾ ਦਾ ਯੂਐਸ ਬੈਂਚਮਾਰਕ ਉਹ ਵੀ 2.9% ਵੱਧ ਕੇ 115 ਤੇ ਚੱਲ ਰਿਹਾ ਅਮਰੀਕਾ ਦੇ ਵਿੱਚ 115.70 ਤੇ ਹੋ ਗਿਆ ਹੈਗਾ। ਸੋ ਇਹਦੇ ਨਾਲ ਗੈਸ ਦੀਆਂ ਕੀਮਤਾਂ ਹੋਰ ਉੱਪਰ ਜਾ ਰਹੀਆਂ ਹੈਗੀਆਂ। ਹਜੇ ਹੁਣ ਵਾਈਸ ਪ੍ਰੈਜ਼ੀਡੈਂਟ ਜੇਡੀ ਵਾਂਸ ਉਹਨਾਂ ਨੇ ਨਵੀਂ ਵਾਰਨਿੰਗ ਦੇ ਦਿੱਤੀ ਆ। ਉਹਨਾਂ ਨੇ ਅੱਜ ਸਵੇਰੇ ਵਾਰਨਿੰਗ ਦਿੱਤੀ ਆ ਵੀ ਸਾਡੇ ਕੋਲ ਵੀ ਹੈਵ ਟੂਲਸ ਇਨ ਆਵਰ ਟੂਲ ਕਿਟ ਦੈਟ ਵੀ ਹੈਵ ਨਾਟ ਡਿਸਾਈਡਡ ਟੂ ਯੂਜ਼। ਸੋ ਜਿਹੜੇ ਟੂਲ ਕਿਟ ਦੇ ਵਿੱਚ ਟੂਲਸ ਆ ਉਹ ਕਹਿੰਦੇ ਅਸੀਂ ਡਿਸਾਈਡ ਨਹੀਂ ਕੀਤੇ ਹਜੇ, ਉਹ ਆਪਾਂ ਯੂਜ਼ ਕਰ ਸਕਦੇ ਹੈਗੇ ਆ। ਉਹ ਹੰਗਰੀ ਗਏ ਹੋਏ ਆ। ਹੰਗਰੀ ਦੇ ਵਿੱਚ ਇੱਕ ਸਟੇਟਮੈਂਟ ਦੇ ਦੌਰਾਨ ਉਹਨਾਂ ਨੇ ਇਹ ਜਿਹੜਾ ਬਿਆਨ ਆ ਉਹ ਜਾਰੀ ਕੀਤਾ ਹੈਗਾ। ਸੋ ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ ਵੀ ਕੋਈ ਮੁਕਾਬਲਾ ਨਹੀਂ ਹੈ ਇਰਾਨ ਦਾ, ਤੇ ਜਿੰਨੇ ਕੁ ਉਹਨਾਂ ਦੇ ਲੀਡਰ ਵੀ ਸੀ ਉਹ ਵੀ ਆਲਮੋਸਟ ਮੇਰੇ ਖਿਆਲ ਨਾਲ 70-80% ਮਾਰੇ ਜਾ ਚੁੱਕੇ ਹੈਗੇ ਆ। ਠੀਕ ਆ, ਉਹਨਾਂ ਨੇ ਵੀ ਜਿਹੜਾ ਜ਼ੁਲਮ ਬਹੁਤ ਕੀਤਾ ਆਪਣੇ ਲੋਕਾਂ ਦੇ ਉੱਤੇ, ਸੋ ਮੋਸਟਲੀ ਲੀਡਰ ਮਾਰੇ ਜਾ ਚੁੱਕੇ ਆ। ਤੇ ਪਰ ਹੁਣ ਇਹ ਤੋਂ ਇਹ ਲੱਗ ਰਿਹਾ ਵੀ ਜਿਹੜੇ ਆਮ ਲੋਕ ਆ ਉਹਨਾਂ ਦੇ ਉੱਤੇ ਵਿਚਾਰਿਆਂ ਤੇ ਬਹੁਤ ਵੱਡਾ ਜਿਹੜਾ ਅਸਰ ਪਊਗਾ। ਸੋ ਇਹ ਵੀ ਲੱਕੀ ਆ ਵੀ ਜਿਹੜੇ ਪਾਇਲਟ ਡਿੱਗ ਗਏ ਸੀ ਉਹਨਾਂ ਨੂੰ ਚੱਕ ਕੇ ਲਿਆਏ ਆ। ਹੁਣ ਮਾਰਜਰੀ ਗ੍ਰੀਨ ਟ੍ਰੇਲਰ ਤਾਂ ਇਹ ਵੀ ਕਹਿ ਰਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਬਿਆਨ ਆ ਵੀ ਅਸੀਂ ਕਿਸੇ ਵੀ ਅਮਰੀਕਨ ਨੂੰ ਪਿੱਛੇ ਨਹੀਂ ਰਹਿਣ ਦੇਵਾਂਗੇ। ਆਫ ਕੋਰਸ 160-70 ਜਹਾਜ਼ ਲਿਜਾ ਕੇ, ਹੈਲੀਕਾਪਟਰ ਲਿਜਾ ਕੇ ਪਾਇਲਟ ਚੱਕ ਲਿਆਏ ਆ। ਪਰ ਉਹ ਕਹਿੰਦੀ ਵੀ ਜਿਹੜੇ 33,000 ਵੈਟਰਨ ਹੋਮਲੈਸ ਆ ਅਮਰੀਕਾ ਦੇ ਵਿੱਚ, ਉਹ ਪਿੱਛੇ ਹੀ ਆ, ਉਹ ਅੱਗੇ ਤਾਂ ਨਹੀਂ। ਉਹਨਾਂ ਦਾ ਤੁਸੀਂ ਕੀ ਕਰ ਰਹੇ ਹੈਗੇ ਆ? ਠੀਕ ਹੈ ਕਿ ਨਹੀਂ? ਉਹਨਾਂ ਦੇ ਉੱਤੇ ਤੁਹਾਨੂੰ ਕੁਝ ਕਰਨਾ ਚਾਹੀਦਾ ਹੈਗਾ। ਸੋ ਅਮਰੀਕਾ ਵੀ ਡਿਵਾਈਡਡ ਆ ਜੰਗ ਨੂੰ ਲੈ ਕੇ। ਤੇ ਜੰਗ ਨੂੰ ਕੋਈ ਵੀ ਜਿਹੜਾ ਹੱਕ 'ਚ ਨਹੀਂ ਹੁੰਦਾ ਹੈਗਾ ਜੰਗ ਦੇ ਵਿੱਚ, ਤੇ ਇਹਦੇ ਵਿੱਚ ਇਨਸਾਨੀਅਤ ਦੀ ਜਿਹੜੀ ਘਾਣ ਆ ਉਹ ਹੁੰਦੀ ਹੈਗੀ। ਜੀ। ਕਹਿੰਦੇ ਵੀ ਟਰੰਪ ਉਹਨਾਂ ਦੀ ਇਸ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਦੇ ਵਿੱਚ ਪਾਕਿਸਤਾਨ ਦੇ ਅਧਿਕਾਰੀ ਦੇ ਨਾਲ ਕਈ ਪੱਤਰਕਾਰਾਂ ਨੇ ਗੱਲ ਕੀਤੀ। ਕਹਿੰਦੇ ਵੀ ਕੁਝ ਘੰਟੇ ਪਹਿਲਾਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੱਲ ਤਾਂ ਕਹਿ ਰਹੇ ਸੀਗੇ ਵੀ ਆਪਾਂ ਇਹ ਸੀਜ਼ਫਾਇਰ ਵਾਲੀ ਗੱਲ ਆ। ਪਾਕਿਸਤਾਨੀ ਕਹਿੰਦੇ ਵੀ ਅਸੀਂ ਹੋਪਫੁਲ ਆ ਅਜੇ ਵੀ, ਤੇ ਗੱਲਬਾਤ ਕਹਿੰਦੇ ਵੀ ਸਹੀ ਦਿਸ਼ਾ ਵੱਲ ਨੂੰ ਵੱਧ ਰਹੀ ਆ, ਜਿਹਦੇ ਨਾਲ ਡੀ ਐਸਕੇਲੇਸ਼ਨ ਹੋ ਸਕਦੀ ਆ। ਸੋ ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਹੋਣ ਦੇ ਲਈ 4 ਚੀਜ਼ਾਂ ਹੋਣੀਆਂ ਜਿਹੜੀਆਂ ਆ ਉਹ ਹੋਈਆਂ ਨੇ। ਇਜ਼ਰਾਈਲ ਵਾਲਿਆਂ ਨੇ ਜਿੱਦਾਂ ਦੱਸਿਆ ਵੀ ਇਰਾਨ ਦੀ ਰੇਲਵੇ ਦੇ ਉੱਤੇ ਵੀ ਅਟੈਕ ਕਰਤਾ। ਹੁਣ ਮਤਲਬ ਲਿਟਰਲੀ ਸਿਵਲ ਇਨਫਰਾਸਟ੍ਰਕਚਰ ਜਿਹੜਾ ਆ ਉਹ ਤਬਾਹ ਜਿਹੜਾ ਉਹ ਕੀਤਾ ਜਾ ਰਿਹਾ। ਇਜ਼ਰਾਈਲੀ ਕੌਂਸੂਲੇਟ ਜਿਹੜਾ ਸੀਗਾ ਇਸਤਾਨਬੁਲ ਦੇ ਵਿੱਚ, ਉੱਤੇ ਹਮਲਾ ਹੋ ਗਿਆ। ਸਾਊਦੀ ਜਿਹੜੀਆਂ ਤੇਲ ਦੀਆਂ ਫੈਸਿਲਿਟੀਜ਼ ਆ ਉਹਦੇ ਤੇ ਹਮਲਾ ਜਿਹੜਾ ਹੋ ਗਿਆ। ਇਹ ਟਰੰਪ ਹੋਣਾ ਦੀ ਜਿਹੜੀ ਪੋਸਟ ਆ ਉਹ ਪਾਉਣ ਤੋਂ ਬਾਅਦ ਦੀ ਜਿਹੜੀ ਇਹ ਗੱਲ ਹੈਗੀ ਹੈ। ਪਾਕਿਸਤਾਨੀ ਸੋਰਸ ਜਿਹੜੇ ਆ ਇੱਕ ਪੱਤਰਕਾਰ ਨੂੰ ਉਹ ਦੱਸ ਰਹੇ ਆ, ਕਹਿੰਦੇ ਵੀ ਜਿਹੜਾ ਇਰਾਨ ਦਾ IRGC ਤੇ ਜਿਹੜਾ US ਦੇ ਕੈਂਪ ਦੇ ਜਿਹੜੇ ਉਹ ਵਿਦਨ ਆ, ਕਹਿੰਦੇ ਵੀ ਉਹਨਾਂ ਨੂੰ ਕਿਸੇ ਪਾਸੋਂ ਨਹੀਂ ਲੱਗ ਰਿਹਾ ਵੀ ਜਿਹੜਾ ਪੀਸ ਆ, ਸ਼ਾਂਤੀ ਆ, ਉਹ ਉਸ ਪਾਸੇ ਵੱਲ ਨੂੰ ਜਿਹੜੀ ਗੱਲ ਆ ਹਾਲ ਦੀ ਘੜੀ ਜਿਹੜੀ ਉਹ ਵੱਧ ਸਕਦੀ ਆ। ਤੇ ਕਹਿੰਦੇ ਵੀ ਇਹ ਸਾਰੇ ਕਾਸੇ ਦੇ ਵਿੱਚ ਇਜ਼ਰਾਈਲ ਪੁਆੜੇ ਦੀ ਜੜ ਦੇ ਤੌਰ ਦੇ ਉੱਤੇ ਉਸ ਨੂੰ ਦੇਖਿਆ ਜਾ ਰਿਹਾ ਆ ਵੀ ਉਹ ਸ਼ਾਂਤੀ ਹੋਣ ਹੀ ਦੇਣਾ ਨਹੀਂ ਚਾਹ ਰਿਹਾ ਹੈਗਾ। ਉਧਰ UN ਦੇ ਵਿੱਚ ਇੱਕ ਰੈਜ਼ੋਲੂਸ਼ਨ ਜਿਹੜਾ ਉਹ ਲਿਆਂਦਾ ਗਿਆ, ਤੇ ਉਸ ਦੇ ਉਲਟ ਜਿਹੜਾ ਹਰਜੋਤ ਸਿੰਘ ਜੀ, ਚਾਈਨਾ ਤੇ ਰਸ਼ੀਆ ਦੋਨਾਂ ਨੇ ਆਪਣੀ ਵੀਟੋ ਦੀ ਪਾਵਰ ਜਿਹੜੀ ਸਿਕਿਉਰਿਟੀ ਕੌਂਸਲ ਦੀ ਉਹ ਵਰਤੀ ਆ। ਪਾਕਿਸਤਾਨ ਤੇ ਜਿਹੜਾ ਕੋਲੰਬੀਆ ਆ ਉਹ ਅਬਸਟੇਨ ਕਰ ਗਏ, ਉਹਨਾਂ ਨੇ ਵੋਟ ਹੀ ਜਿਹੜੀ ਉਹ ਨਹੀਂ ਪਾਈ। ਜਿਹੜੇ ਕੁੱਲ 15 ਮੈਂਬਰ ਆ ਉਹਨਾਂ ਦੇ ਵਿੱਚੋਂ 11 ਜਣਿਆਂ ਨੇ ਇਸ ਦੇ ਵਿੱਚ ਵੋਟ ਕੀਤੀ, 2 ਜਣਿਆਂ ਨੇ ਅਬਸਟੇਨ ਕੀਤਾ, ਤੇ ਪਰਮਾਨੈਂਟ ਜਿਹੜੇ ਮੈਂਬਰਸ ਨੇ ਰਸ਼ੀਆ ਤੇ ਚਾਈਨਾ, ਉਹਨਾਂ ਨੇ ਆਪਣੀ ਵੀਟੋ ਪਾਵਰ ਵਰਤ ਕੇ ਇਸ ਰੈਜ਼ੋਲੂਸ਼ਨ ਨੂੰ ਜਿਹੜਾ ਉਹ ਕਿਲ ਕਰ ਦਿੱਤਾ। ਰੈਜ਼ੋਲੂਸ਼ਨ ਦੇ ਵਿੱਚ ਆਰਟੀਕਲ 7 ਦੇ ਬਾਰੇ ਜਿਹੜੀ ਉਹ ਚਰਚਾ ਜਿਹੜੀ ਉਹ ਕੀਤੀ ਗਈ ਸੀ ਵੀ ਕਿਹਦੇ ਨਾਲ, ਕਹਿੰਦੇ ਵੀ ਜਿਹੜੇ ਮੈਂਬਰ ਸਟੇਟਸ ਆ ਉਹਨਾਂ ਆਥੋਰਾਈਜ਼ ਕਰਦਾ ਸੀਗਾ ਵੀ ਤੁਸੀਂ ਆਪਣੀ ਮਿਲਟਰੀ ਪਾਵਰ ਜਿਹੜੀ ਫੋਰਸ ਯੂਜ਼ ਕਰ ਸਕਦੇ ਆ ਸਟ੍ਰੇਟ ਆਫ ਹਾਰਮਜ਼ ਨੂੰ ਖੋਲਣ ਦੇ ਲਈ।
ਰਸ਼ੀਆ ਤੇ ਚਾਈਨਾ ਕਹਿੰਦੇ ਵੀ ਟੋਟਲੀ ਇਸ ਦੇ ਅਗੇਂਸਟ ਜਿਹੜਾ ਉਹ ਸੀਗਾ, ਲੈਂਗੁਏਜ ਜਿਹੜੀ ਉਹ ਚੇਂਜ ਕੀਤੀ ਗਈ। ਪਰ ਜਿੱਦਣ ਵੋਟ ਦਾ ਵਕਤ ਸੀਗਾ ਤੇ ਉਹਦੇ ਵਿੱਚ ਕਹਿੰਦੇ ਵੀ ਇਹਨਾਂ ਨੇ ਫਿਰ ਵੀਟੋ ਜਿਹੜਾ ਉਹ ਕਰ ਦਿੱਤਾ। ਸਿਕਿਉਰਿਟੀ ਕਾਉਂਸਲ ਵੀ ਪੂਰੀ ਤਰ੍ਹਾਂ ਡਿਵਾਈਡਡ ਆ। ਪੰਜ ਜਿਹੜੀ ਵੀਟੋ ਪਾਵਰ ਕੰਟਰੀਜ਼ ਦੇ ਵਿੱਚੋਂ ਦੋਵਾਂ ਨੇ ਇਸ ਤੇ ਉਲਟ ਵੋਟ ਜਿਹੜੀ ਉਹ ਪਾਈ ਆ। ਸੋ ਕਿਤੇ ਨਾ ਕਿਤੇ ਰਸ਼ੀਆ ਤੇ ਚਾਈਨਾ ਵਾਲੇ ਇਰਾਨ ਦਾ ਸਾਥ ਅਜੇ ਵੀ ਜਿਹੜਾ ਉਹ ਦਈ ਜਾ ਰਹੇ ਹੈਗੇ ਆ। ਸੋ ਇਹ ਜਿਹੜੀ ਚੀਜ਼ ਆ ਉਹ ਦੱਸ ਰਹੇ ਆ। ਤੇ ਇਰਾਨ ਵਾਲੇ ਕਹਿੰਦੇ ਵੀ ਇਦਾਂ ਤੁਸੀਂ ਜਿਹੜੀ ਬਰੂਟ ਫੋਰਸ ਦੀ ਗੱਲ ਕਰ ਰਹੇ ਆ ਉਸ ਦੇ ਨਾਲ ਤੁਸੀਂ ਕਾਮਯਾਬੀ ਨਹੀਂ ਹਾਸਲ ਕਰ ਸਕੋਗੇ। ਹੁਣ ਇਦਾਂ ਕਰਨ ਦੇ ਨਾਲ ਹਰਜੋਤ ਸਿੰਘ ਜੀ, ਜਿਹੜੇ ਕੋਈ ਇਰਾਨੀਅਨ ਇੱਥੇ ਵੀ ਹੋਣਗੇ ਜਿਹੜੇ ਕਿਤੇ ਕੋਈ ਮਾੜੇ ਮੋਟੇ ਰਜੀਮ ਦੇ ਉਲਟ ਵੀ ਬੋਲਦੇ ਆ, ਉਹਨਾਂ ਦੇ ਵਿੱਚ ਵੀ ਹਮਦਰਦੀ ਨਾ ਜਾਗ ਜਾਵੇ। ਤੁਸੀਂ ਇਹ ਵੀ ਚੀਜ਼ ਨੂੰ ਜਿਹੜਾ ਤੁਹਾਨੂੰ ਨਾਲ ਦੇ ਨਾਲ ਦੇਖਣਾ ਪੈਣਾ ਵੀ ਜਿਹੜੇ ਇਰਾਨੀਅਨਸ ਖਾਸ ਕਰਕੇ ਹੋਰ ਮੁਲਕਾਂ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਰਹਿ ਰਹੇ ਆ, ਵੀ ਉਹ ਕਿਤੇ ਹੋਰ ਇੱਥੇ ਕੋਈ ਪੰਗੇ ਜਿਹੜੇ ਬਖੇੜੇ ਆ ਉਹ ਨਾ ਜਿਹੜੇ ਉਹ ਖੜੇ ਕਰ ਦੇਣ। ਇਵੈਂਚੁਅਲੀ ਕਿਸੇ ਨੂੰ ਤੁਸੀਂ ਕੁੱਟੀ ਜਾਓਗੇ, ਮਾਰੀ ਜਾਓਗੇ, ਤਾਂ ਉਹਨਾਂ ਨੇ ਹਮੇਸ਼ਾ ਉਹ ਉਲਟੀ ਰਹਿਣਾ। ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਉਲਟ ਜੋ ਇਰਾਨ ਕਰਦਾ ਰਿਹਾ ਪਿਛਲੇ ਕਈ ਦਹਾਕਿਆਂ ਤੋਂ, ਉਸ ਦੇ ਜਿਹੜੇ ਗੁੱਸੇ ਚੋਂ, ਉਸ ਦੀ ਬਦਲਾਖੋਰੀ ਦੇ ਵਿੱਚੋਂ ਹੀ ਇਹ ਸਾਰਾ ਕੁਝ ਅੱਗੇ ਵੱਧ ਰਿਹਾ। ਤੇ ਇਹ ਆਈ ਫਾਰ ਐਨ ਆਈ ਤੇ ਸਾਰੀ ਦੁਨੀਆ ਅੰਨੀ ਹੋ ਜਾਊਗੀ, ਉਹ ਵਾਲੀ ਸਿਚੁਏਸ਼ਨ ਵੱਲ ਨੂੰ ਜਿਹੜਾ ਇਸ ਟਾਈਮ ਵੱਧ ਰਹੇ ਆ। ਬਹਿਰੀਨ ਦੇ ਫੋਰਨ ਮਿਨਿਸਟਰ ਆ, ਉਹਨਾਂ ਨੇ ਕਿਹਾ ਵੀ ਜਿਹੜੀ ਯੂਐਨ ਦੀ ਸਿਕਿਉਰਿਟੀ ਕਾਉਂਸਲ ਆ ਉਹ ਫੇਲ ਹੋਈ ਆ ਆਪਣੀ ਰਿਸਪੌਂਸਿਬਿਲਟੀ ਜਿਹੜੀ ਉਹ ਸਾਂਭਣ ਦੇ ਵਿੱਚ। ਕਹਿੰਦੇ ਵੀ ਜਿਹੜਾ ਰਿਗਰੈਟ ਆ ਵੀ ਜਿਹੜੇ ਰੈਜ਼ੋਲੂਸ਼ਨ ਉਹਨਾਂ ਦੇ ਮੋਹਰੇ ਲਿਆਂਦੇ ਗਏ, ਉਹਨਾਂ ਨੂੰ ਕਿਸੇ ਨੂੰ ਵੀ ਅਡਾਪਟ ਇਹਨਾਂ ਦੇ ਦੁਆਰਾ ਨਹੀਂ ਜਿਹੜਾ ਉਹ ਕੀਤਾ ਗਿਆ ਹੈਗਾ। ਤੇ ਇਹਦੇ ਵਿੱਚ ਕਹਿੰਦੇ ਵੀ ਜੇ ਕਤਰ ਦੇ ਜਿਹੜੇ ਫੋਰਨ ਮਿਨਿਸਟਰ ਆ, ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ। ਕਹਿੰਦੇ ਵੀ ਜੇ ਇਰਾਨ ਦੀ ਜਿਹੜੀ ਵਾਰ ਆ ਚੱਲਦੀ ਰਹਿੰਦੀ ਤੇ ਇਹਦੇ ਵਿੱਚ ਜੇਤੂ ਕੋਈ ਵੀ ਨਹੀਂ ਹੋਊਗਾ। ਮਿਡਲ ਈਸਟ ਗਲਫ ਦੇ ਮੁਲਕ ਜਿਹੜੇ ਹਰਜੋਤ ਸਿੰਘ ਜੀ, ਉਹਨਾਂ ਨੂੰ ਨਹੀਂ ਹੁਣ ਸਮਝ ਆ ਰਹੀ ਵੀ ਕਰਨਾ ਕੀ ਆ। ਜੀ ਉਹ ਆਪਣੀ ਸਿਕਿਉਰਿਟੀ ਖੁਦ ਕਰਨ ਦੇ ਵਿੱਚ ਕਾਮਯਾਬ ਨਹੀਂ ਹੈਗੇ, ਉਹ ਇੰਨੇ ਜੋਗੇ ਨਹੀਂ ਹੈਗੇ। ਤੇਲ ਦੇ ਉੱਤੇ ਉਹਨਾਂ ਦਾ ਸਾਰਾ ਕੁਝ ਚੱਲਦਾ ਆ, ਟੂਰਿਜ਼ਮ ਦੇ ਸਾਰਾ ਕੁਝ ਉਹਨਾਂ ਦਾ ਜਿਹੜਾ ਉਹ ਚੱਲਦਾ ਆ। ਤੇ ਜਦੋਂ ਮਿਡਲ ਈਸਟ ਦੇ ਵਿੱਚ ਇਦਾਂ ਦਾ ਪੁਆੜਾ ਪਿਆ ਹੋਵੇ ਤੇ ਨਾ ਉਧਰ ਕਿਸੇ ਨੇ ਮੂੰਹ ਕਰਨਾ, ਤੇ ਜੇ ਤੇਲ ਦੀ ਉੱਤੇ ਕੰਟਰੋਲ ਇਰਾਨ ਵਾਲਿਆਂ ਨੇ ਕਰਕੇ ਜਿਹੜਾ ਉਹ ਬਹਿ ਜਾਣਾ ਆ ਵੀ ਕੌਣ ਲੰਘੂ ਤੇ ਕੌਣ ਨਹੀਂ ਲੰਘੂ, ਉਹਦੇ ਨਾਲ ਫਿਰ ਗਲਫ ਵਾਲੇ ਵੀ ਜਿਹੜੇ ਸੋਚ ਰਹੇ ਆ ਵੀ ਹੁਣ ਅਸੀਂ ਅੱਗੇ ਕੀ ਜਿਹੜਾ ਉਹ ਕਰ ਸਕਦੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਬਣੀ ਪਈ ਆ। ਉਧਰ ਇਜ਼ਰਾਈਲ ਦੀ ਆਰਮੀ ਇਹ ਦੱਸ ਰਹੀ ਆ ਵੀ ਇਰਾਨ ਦੇ ਵੱਲੋਂ ਕਈ ਜਿਹੜੀਆਂ ਮਿਜ਼ਾਈਲਸ ਆ ਉਹਨਾਂ ਦੇ ਵੱਲ ਨੂੰ ਆ ਰਹੀਆਂ ਆ। ਜਿਹੜੀਆਂ ਨਵੀਂ ਵੇਵ ਆਫ ਮਿਜ਼ਾਈਲ ਅਟੈਕਸ ਆ ਉਹ ਇਸ ਟਾਈਮ ਜਿਹੜੀਆਂ ਉਹਨਾਂ ਨੇ ਉਧਰ ਨੂੰ ਦਾਗੀਆਂ ਹੈਗੀਆਂ ਆ। ਸੋ ਇਰਾਨ ਦਾ ਜਿਹੜਾ ਪਹਿਲਾ ਵਾਈਸ ਪ੍ਰੈਜ਼ੀਡੈਂਟ ਆ, ਉਹਨੇ ਇਹ ਬਿਆਨ ਦਿੱਤਾ, ਕਹਿੰਦੇ ਵੀ ਇਰਾਨ ਵਾਲੇ ਅਸੀਂ ਡਰਦੇ ਹੀ ਨਹੀਂ ਟਰੰਪ ਹੁਣਾਂ ਦੇ ਜਿਹੜੇ ਉਹ ਥ੍ਰੈਟ ਤੋਂ। ਉਹ ਸਭਿਅਤਾ ਮੁਕਾਉਣ ਵਾਲੀ ਗੱਲ ਕਰਦੇ ਆ। ਇਹ ਕਹਿੰਦੇ ਵੀ ਅਸੀਂ ਤੇਲ ਦੇ ਉੱਤੇ ਤੇ ਗੈਸ ਦੇ ਉੱਤੇ ਇੰਨਾ ਕੁ ਹਮਲੇ ਅਸੀਂ ਕਰਾਂਗੇ ਵੀ ਕਈ ਸਾਲਾਂ ਤੱਕ ਕਿਸੇ ਨੂੰ ਤੇਲ ਤੇ ਗੈਸ ਨਹੀਂ ਮਿਲਣੀ। ਸੋ ਸਿਚੁਏਸ਼ਨ ਇਜ਼ ਗੋਇੰਗ ਰੀਲੀ ਬੈਡ। ਉਤੋਂ ਸਟੇਟ ਆਫ ਹਾਰਮਜ਼ ਤੇ ਇਰਾਨ ਦੇ ਇਲਾਕੇ ਦੇ ਵਿੱਚ ਹਰਜੋਤ ਸਿੰਘ ਜੀ ਫਰਟੀਲਾਈਜ਼ਰ ਬਹੁਤ ਹੁੰਦਾ ਆ, ਉੱਥੋਂ ਜਿਹੜਾ ਬਹੁਤ ਲੰਘਦਾ ਆ। ਤੇ ਜੇ ਸਾਰਾ ਕੁਝ ਇਦਾਂ ਹੀ ਚੱਲਦਾ ਰਿਹਾ ਵੀ ਆਉਣ ਵਾਲੇ ਵਕਤ ਦੇ ਵਿੱਚ ਰੋਟੀ ਪਾਣੀ ਦਾ ਵੀ ਜਿਹੜੇ ਲਾਲੇ ਆ ਉਹ ਪੈ ਸਕਦੇ ਆ। ਸੋ ਸਟ੍ਰੇਟ ਆਫ ਹਾਰਮਜ਼ ਦਾ ਖੁੱਲ੍ਹਣਾ, ਇਹ ਲੜਾਈ ਦਾ ਬੰਦ ਹੋਣਾ ਇਵੈਂਚੁਅਲੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਜਲਦੀ ਤੋਂ ਜਲਦੀ ਹੋਵੇ ਤਾਂ ਦੁਨੀਆ ਦੇ ਲਈ ਇੱਕ ਭਲਾਈ ਵਾਲੀ ਗੱਲ ਹੋਊਗੀ। ਪਰ ਹਾਲ ਦੀ ਘੜੀ ਇਹ ਜਿਹੜੀਆਂ ਤਿੰਨੋਂ ਸ਼ਕਤੀਆਂ ਆਪਸ ਦੇ ਵਿੱਚ ਕੋਈ ਗੱਲਬਾਤ ਕਰਨ ਨੂੰ ਰਾਜ਼ੀ ਨਜ਼ਰ ਨਹੀਂ ਆ ਰਹੀਆਂ ਹੈ। ਜੀ ਬਿਲਕੁਲ। ਸੋ ਕਹਿੰਦੇ ਵੀ ਲੇਟੈਸਟ ਇਹ ਆ ਰਿਹਾ ਵੀ ਯੂਐਸ ਨੇ ਖਰਗ ਆਈਲੈਂਡ ਨੂੰ ਹਿੱਟ ਕੀਤਾ ਹੈਗਾ ਆ। ਇਹ ਜੋ ਐਨਬੀਸੀ, ਸੀਐਨਐਨ ਇਹ ਸਾਰੇ ਰਿਪੋਰਟ ਕਰ ਰਹੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਬਹੁਤ ਹੀ ਵੱਡਾ ਯੂਐਸ ਦਾ ਅਟੈਕ ਹੋਊਗਾ ਸਿਵਿਲੀਅਨ ਇਨਫਰਾਸਟ੍ਰਕਚਰ ਦੇ ਉੱਤੇ। ਤੇ ਜੇ 8 ਵਜੇ ਤਾਈਂ ਜਿਹੜਾ ਈਸਟਰਨ ਸਟੈਂਡਰਡ ਟਾਈਮ ਆ ਉਹ ਐਗਰੀਮੈਂਟ ਨੂੰ ਮੰਨਦੇ ਨਹੀਂ ਹੈਗੇ। ਸੋ ਖਰਗ ਆਈਲੈਂਡ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਮੇਨ ਵੱਡਾ ਤੇਲ ਦਾ ਐਕਸਪੋਰਟ ਹੱਬ ਹੈਗਾ ਆ। ਪਰ ਇਰਾਨ ਵਾਲੇ ਜਿਹੜੇ ਇਰਾਨ ਦੇ ਰੈਵੋਲੂਸ਼ਨਰੀ ਗਾਰਡ ਆ ਉਹ ਕਹਿੰਦੇ ਵੀ ਅਸੀਂ ਕੋਈ ਕੇਅਰ ਨਹੀਂ ਕਰਦੇ ਹੈਗੇ, ਅਸੀਂ ਜਿਹੜਾ ਆ ਇਸ ਨੈਗੋਸ਼ੀਏਸ਼ਨ ਨੂੰ ਨਹੀਂ ਮੰਨਦੇ ਹੈਗੇ। ਸੋ ਫਾਰ 3400 ਲੋਕਾਂ ਦੀ ਮੌਤ ਹੋ ਚੁੱਕੀ ਆ ਮਿਡਲ ਈਸਟ ਦੇ ਵਿੱਚ, 1400 ਲੈਬਨਾਨ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ, 23 ਇਜ਼ਰਾਈਲ ਦੇ ਵਿੱਚ ਮੌਤ ਹੋ ਚੁੱਕੀ ਹੈਗੀ ਆ। ਯੂਐਸ ਦੇ ਜਿਹੜੇ ਬੇਸਿਸ ਆ ਉਹਨਾਂ ਦੇ ਉੱਤੇ ਵੀ ਜਿਹੜੇ ਹਮਲੇ ਹੋਏ ਹੈਗੇ ਆ। 3400 ਦੇ ਕਰੀਬ ਜਿਹੜੇ ਆ ਇਰਾਨ ਦੇ ਵਿੱਚ ਲੋਕ ਮਾਰੇ ਗਏ, ਜਿਨ੍ਹਾਂ ਚੋਂ 1600 ਦੇ ਕਰੀਬ ਜਿਹੜੇ ਸਿਵਲੀਅਨ ਹੈਗੇ ਆ। ਸੋ ਟਰੰਪ ਉਹਨਾਂ ਦੀ ਹੁਣੇ ਇੱਕ ਟਵੀਟ ਆ ਰਹੀ ਆ, ਉਹਨਾਂ ਨੇ ਕਿਹਾ ਫੌਕਸ ਦੇ ਨਾਲ ਗੱਲ ਕਰਦੇ ਹੋਏ ਕਿਹਾ ਆ ਵੀ ਬ੍ਰੈਟ ਵੀਅਰ ਜੋ ਫੌਕਸ ਨਿਊਜ਼ ਦੇ ਹੈਗੇ ਆ ਵੀ 8 PM ਇਜ਼ ਹੈਪਨਿੰਗ। ਤੇ ਕਹਿੰਦੇ ਐਜ਼ ਆਫ ਨਾਓ ਤੇ 8 ਵਜੇ ਇਹ ਅਟੈਕ ਹੋਊਗਾ ਹੀ ਹੋਊਗਾ।
ਸੋ ਯੂਐਸ ਦੀ ਜਿਹੜੀ ਐਮਬੈਸੀ ਆ ਬਹਿਰੀਨ ਦੇ ਵਿੱਚ, ਉਹਨਾਂ ਨੇ ਸਾਰੇ ਅਮਰੀਕਨਜ਼ ਨੂੰ ਇਹ ਕਿਹਾ ਵੀ ਸ਼ੈਲਟਰ ਇਨ ਪਲੇਸ ਕਰ ਲਓ। ਸੋ ਉਹਨਾਂ ਨੂੰ ਖਤਰਾ ਆ ਵੀ ਬਹਿਰੀਨ ਦੇ ਉੱਤੇ ਇਰਾਨ ਵਾਲੇ ਜਿਹੜੇ ਆ ਅਟੈਕ ਕਰ ਸਕਦੇ ਹੈਗੇ ਆ। ਸੋ ਮਿਡਲ ਈਸਟ ਦੇ ਵਿੱਚ ਜਿੱਥੇ ਕਿਤੇ ਵੀ ਅਮਰੀਕਨ ਰਹਿੰਦੇ ਆ, ਮੋਸਟਲੀ ਉਹਨਾਂ ਨੂੰ ਸਾਰਿਆਂ ਨੂੰ ਇਹ ਕਿਹਾ ਗਿਆ ਆ ਵੀ ਜਾਂ ਤਾਂ ਨਿਕਲ ਜਾਓ ਜਾਂ ਸ਼ੈਲਟਰ ਇਨ ਪਲੇਸ ਕਰ ਲਓ। ਹੋਰ ਇੰਡੀਆ ਦੇ ਵੀ ਲੱਖਾਂ ਦੇ ਹਿਸਾਬ ਨਾਲ ਲੋਕ ਵਾਪਸ ਉੱਥੋਂ ਜਾ ਚੁੱਕੇ ਆ ਮਿਡਲ ਈਸਟ ਦੇ ਬਹੁਤ ਸਾਰੇ ਮੁਲਕਾਂ ਤੋਂ। ਤਹਿਰਾਨ ਦੇ ਵਿੱਚ ਇੱਕ ਮਾਰਕੀਟ ਤੇ ਅਟੈਕ ਹੋਇਆ ਜਿਹਦੇ ਨਾਲ 3 ਸਿਵਲੀਅਨ ਦੀ ਮੌਤ ਹੋਈ ਹੈਗੀ ਆ। ਓਵਰਆਲ ਯੂਐਸ ਦੇ ਵਿੱਚ ਗੈਸ ਪ੍ਰਾਈਸ ਅੱਜ ਹੋਰ ਚੜ੍ਹ ਗਈ ਆ, $4.14 ਜਿਹੜੀ ਐਵਰੇਜ ਯੂਐਸ ਦੇ ਵਿੱਚ ਆ, ਜਦਕਿ ਸਾਡੀ ਸਟੇਟ ਕੈਲੀਫੋਰਨੀਆ ਦੇ ਵਿੱਚ $6 ਦੇ ਕਰੀਬ ਸੀਗੀ। 2 ਨੈਸ਼ਨਲ ਫ੍ਰੈਂਚ ਨੈਸ਼ਨਲ ਇਰਾਨ ਦੇ ਵਿੱਚ ਫੜੇ ਹੋਏ ਸੀ, ਉਹਨਾਂ ਨੂੰ ਜਿਹੜਾ ਫ੍ਰੀ ਕਰ ਦਿੱਤਾ ਗਿਆ ਹੈਗਾ ਆ। ਇਹ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਉਹਨਾਂ ਨੇ ਦੱਸਿਆ, ਕਹਿੰਦੇ ਵੀ ਇਮੈਨੂਅਲ ਮੈਕਰਨ ਵੀ ਬਿਹਾਈਂਡ ਦਾ ਸੀਨ ਇਰਾਨ ਵਾਲਿਆਂ ਦੇ ਨਾਲ ਸਿੱਧੀ ਗੱਲਬਾਤ ਕਰ ਰਿਹਾ ਹੈਗਾ ਆ। ਹਿਊਮਨ ਚੇਨ ਦੀ ਆਪਾਂ ਆਲਰੇਡੀ ਗੱਲ ਤੁਹਾਡੇ ਨਾਲ ਸਾਂਝੀ ਕਰੇ ਲਈ ਆ ਵੀ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਜੋ ਵੀ ਹੈਗੇ ਆ, ਜਿੱਥੇ ਅਮਰੀਕਾ ਟਾਰਗੇਟ ਕਰਨਾ ਚਾਹੁੰਦਾ ਹੈਗਾ ਆ ਪਾਵਰ ਹਬਸ ਜੋ ਆ, ਉਹਨਾਂ ਦੇ ਆਲੇ ਦੁਆਲੇ ਉਹਨਾਂ ਨੇ ਹਿਊਮਨ ਚੇਨ ਕੀਤੀਆਂ ਹੋਈਆਂ ਹੈਗੀਆਂ ਆ। ਇਸਤਾਨਬੁਲ 'ਚ ਇਜ਼ਰਾਈਲ ਵਾਲਿਆਂ ਦੀ ਐਮਬੈਸੀ ਦੇ ਉੱਤੇ ਅਟੈਕ ਹੋਇਆ ਹੈਗਾ ਆ, ਤੇ ਕਹਿੰਦੇ ਵੀ ਬੈਂਸ ਇੰਨਾ ਬਿਜ਼ੀ ਆ ਵੀ ਇੱਕ ਜਗ੍ਹਾ ਪ੍ਰੈਸ ਕਾਨਫਰੰਸ ਹੋ ਰਹੀ ਸੀ, ਉਹਦੇ ਵਿੱਚੇ ਹੀ ਉਹਨੂੰ ਜਿਹੜਾ ਵਿਟਕੌਫ ਦਾ ਜਿਹੜਾ ਟੈਕਸਟ ਮੈਸੇਜ ਆਇਆ ਹੈਗਾ, ਤੇ ਉਸ ਮੈਸੇਜ ਨੂੰ ਉਸ ਨੇ ਜਿਹੜਾ ਰਾਈਟ ਵੇ ਜਿਹੜਾ ਦੇਖਣਾ ਸ਼ੁਰੂ ਕਰ ਦਿੱਤਾ ਹੈਗਾ ਆ। ਟਰੰਪ ਹੁਣੀ ਕਹਿੰਦੇ ਵੀ ਓਪਨਲੀ ਥ੍ਰੈਟ ਕਰ ਰਹੇ ਆ ਵੀ ਕੈਰੀ ਆਊਟ ਵਾਰ ਕ੍ਰਾਈਮਸ। ਇਹ ਜਿਹੜੇ ਹਿਊਮਨ ਰਾਈਟਸ ਦੇ ਜਿਹੜੇ ਐਕਸਪਰਟਸ ਹੈਗੇ ਆ, ਉਹ ਇਹ ਕਹਿ ਰਹੇ ਹੈਗੇ ਆ, ਕਹਿੰਦੇ ਵੀ ਹਿਊਮਨ ਰਾਈਟ ਵਾਚ ਵਾਲੇ ਇਹ ਕਹਿ ਰਹੇ ਆ ਵੀ ਇਹ ਜਿਹੜੀ ਥ੍ਰੈਟ ਤੁਸੀਂ ਦੇ ਰਹੇ ਆ, ਇਹ ਸਹੀ ਨਹੀਂ ਹੈਗੀ, ਵਾਰ ਕ੍ਰਾਈਮ ਹੈਗੀ ਆ। ਜਿਹੜੇ ਵਾਈਸ ਪ੍ਰੈਜ਼ੀਡੈਂਟ ਬੈਂਸ ਆ, ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਵੀ ਇਰਾਨ ਦੀ ਜੰਗ ਬਹੁਤ ਛੇਤੀ ਹੀ ਖਤਮ ਹੋ ਜਾਊਗੀ। ਕਹਿੰਦੇ ਵੀ ਕਿੱਦਾਂ ਖਤਮ ਹੋਊਗੀ, ਇਹ ਇਰਾਨੀਅਨ ਲੋਕਾਂ ਦੇ ਉੱਤੇ ਜਾਂ ਇਰਾਨੀਅਨ ਸਰਕਾਰ ਦੇ ਉੱਤੇ ਜਿਹੜਾ ਡਿਪੈਂਡ ਕਰਦਾ ਹੈਗਾ। ਜੀ, ਬਿਲਕੁਲ। ਹਰਜੋਤ ਸਿੰਘ ਜੀ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮੁੜਦੇ ਹਾਂ ਵਾਪਸ, ਤੇ ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ ਦੇ ਵਿੱਚ ਜਾਰੀ ਰਹੇਗਾ। ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਬੜੀ ਭਿਆਨਕ ਵੇਅਰ ਹਾਊਸ ਨੂੰ ਅੱਗ ਲੱਗੀ, ਉਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਜਿਹੜੀ ਉਹ ਆਪਾਂ ਸਾਂਝੀ ਕਰਾਂਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀ ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914।
ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 ਕਲੈਕਟ ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888 ਸੋਹਣੇ ਜੇ ਗਹਿਣਿਆਂ ਦਾ ਜਦੋਂ ਲਵੋ ਨਾ ਜ਼ੇਨ ਵਿੱਚ ਖਾਦਮ ਜੁਲਰ ਰਵੇ ਅਗਾਂ ਅਗਾਂ ਸੋਨੇ ਚਾਂਦੀ ਤੇ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਕਾਲ ਧੰਨਵਾਦ ਜੀ ਆਇਆਂ ਨੂੰ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਓਨਟਾਰੀਓ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਵੱਡਾ ਵੇਅਰ ਹਾਊਸ ਜੋ ਕਿ ਤਕਰੀਬਨ 1 ਮਿਲੀਅਨ ਸਕੁਅਰ ਫੁੱਟ ਦਾ ਸੀ, ਉਹ ਪੂਰੀ ਅੱਗ ਦੇ ਵਿੱਚ ਸੜ ਕੇ ਸਵਾਹ ਹੋ ਗਿਆ ਆ। ਕਹਿੰਦੇ ਵੀ ਕਈ ਏਜੰਸੀਜ਼ ਉਹ ਇਸ ਵੇਅਰ ਹਾਊਸ ਦੇ ਨੂੰ ਜਿਹੜੀਆਂ ਉਹਨਾਂ ਨੇ ਰਿਸਪੌਂਡ ਕੀਤਾ। ਕਿੰਬਰਲੀ ਕਲਾਰਕ ਵੇਅਰ ਹਾਊਸ ਸਾਊਥ ਹੈਲਮਨ ਐਵੀਨਿਊ ਤੇ ਮੈਰਲ ਐਵੀਨਿਊ ਓਨਟਾਰੀਓ ਦੇ ਵਿੱਚ ਸਥਿਤ ਸੀਗਾ। ਰਾਤ ਤਕਰੀਬਨ 12:30 ਵਜੇ ਕਹਿੰਦੇ ਮਲਟੀਪਲ ਏਜੰਸੀਜ਼ ਫਾਇਰ ਫਾਈਟਰਸ ਉੱਥੇ ਪਹੁੰਚੇ। 6 ਆਰਮ ਬਲੇਜ਼ ਜਿਹੜੀ ਆ ਉਹ ਲੱਗੀ ਹੋਈ ਸੀ, ਸੋ ਬਹੁਤ ਹੀ ਖਤਰਨਾਕ ਜਿਹੜੀ ਅੱਗ ਉੱਥੇ ਲੱਗੀ ਸੀ। ਜਿਹੜੀ ਮੁੱਢਲੀ ਜਾਂਚ ਦੇ ਵਿੱਚ ਇਹ ਇਹਨਾਂ ਨੂੰ ਲੱਗ ਰਿਹਾ ਵੀ ਕਿਸੇ ਨੇ ਜਾਣ ਬੁੱਝ ਕੇ ਇਹ ਅੱਗ ਲਗਾਈ ਜਿਹੜੀ ਉਹ ਹੈਗੀ ਆ। ਸੋ ਆਰਸਨ ਸਸਪੈਕਟ ਕੀਤਾ ਗਿਆ ਵੀ ਕਿਸੇ ਨੇ ਜਾਣ ਕੇ ਇਸ ਅੱਗ ਨੂੰ ਲਾਇਆ ਆਇਆ ਤੇ ਪੂਰੇ ਦਾ ਪੂਰਾ ਵੇਅਰ ਹਾਊਸ ਜਿਹੜਾ ਉਹ ਸੜ ਕੇ ਸਵਾਹ ਹੋ ਗਿਆ ਆ। ਕਹਿੰਦੇ ਵੀ ਇਸ ਵੇਅਰ ਹਾਊਸ ਦੇ ਵਿੱਚ ਮੋਸਟਲੀ ਪੇਪਰ ਪ੍ਰੋਡਕਟ ਜਿਹੜੇ ਸਟੋਰ ਕੀਤੇ ਗਏ ਹੋਏ ਸੀਗੇ। ਇੱਕ ਤੇ ਆਪਾਂ ਨੂੰ ਪਤਾ ਹੈ ਵੀ ਇੱਥੇ ਸਾਰੀਆਂ ਚੀਜ਼ਾਂ ਪਹਿਲਾਂ ਹੀ ਫਲੇਮੇਬਲ ਚੀਜ਼ਾਂ ਦੀਆਂ ਲੱਕੜ ਦੀਆਂ ਜਿਹੜੀਆਂ ਉਹ ਹੁੰਦੀਆਂ ਆ। ਈਵਨ ਜੇ ਗਾਰਡਰ ਤੇ ਉਹ ਸਾਰੀਆਂ ਚੀਜ਼ਾਂ ਵੀ ਉੱਥੇ ਪਾਏ ਹੋਣ, ਪਰ ਕਿਉਂਕਿ ਹੁਣ ਅੰਦਰ ਪੇਪਰ ਪ੍ਰੋਡਕਟ ਆ ਜਿਹੜੇ ਕਿ ਪਹਿਲਾਂ ਹੀ ਹਾਈਲੀ ਜਿਹੜੇ ਇਨਫਲੇਮੇਬਲ ਹੁੰਦੇ ਆ, ਅੱਗ ਉਹਨਾਂ ਨੂੰ ਜ਼ਿਆਦਾ ਲੱਗ ਸਕਦੀ ਆ ਤੇ ਉਸ ਨੂੰ ਅੱਗ ਲੱਗਣ ਤੋਂ ਬਾਅਦ ਦੇ ਵਿੱਚ 6 ਅਲਾਰਮ ਫਾਇਰ ਜਿਹੜਾ ਇਨਸੀਡੈਂਟ ਆ ਉਹ ਵਾਪਰਿਆ। ਕਹਿੰਦੇ ਵੀ 5 ਵਜੇ ਤੱਕ ਜਿਹੜੇ ਫਾਇਰ ਫਾਈਟਰ ਆ ਉਹਨਾਂ ਨੇ ਪਹਿਲੋਂ ਓਫੈਂਸਿਵ ਸਟ੍ਰੈਟਜੀ ਤੋਂ ਡਿਫੈਂਸਿਵ ਸਟ੍ਰੈਟਜੀ ਦੇ ਉੱਤੇ ਪਾ ਦਿੱਤਾ। ਫਿਰ ਕਹਿੰਦੇ ਵੀ ਸਿਰਫ ਪਾਣੀ ਪਾਇਆ ਗਿਆ ਤਾਂ ਜੋ ਇਹ ਅੱਗ ਹੋਰ ਪਾਸੇ ਆਲੇ ਦੁਆਲੇ ਜਿਹੜੀ ਉਹ ਨਾ ਫੈਲੇ। ਤਾਂ ਕਹਿੰਦੇ ਵੀ ਪੂਰੇ ਦਾ ਪੂਰਾ ਵੇਅਰ ਹਾਊਸ ਸੜ ਕੇ ਜਿਹੜਾ ਉਹ ਤਬਾਹ ਹੋ ਗਿਆ, ਸਵਾਹ ਜਿਹੜਾ ਉਹ ਹੋ ਚੁੱਕਾ ਆ। ਲਾਗੇ ਹੀ ਇੱਕ ਰੈਜ਼ੀਡੈਂਸ਼ੀਅਲ ਏਰੀਆ ਆ ਅਤੇ ਕਹਿੰਦੇ ਵੀ ਅੱਗ ਦਾ ਜਿਹੜਾ ਸੇਕ ਆ ਇੰਨਾ ਕੁ ਭਿਆਨਕ ਸੀਗਾ ਵੀ ਲੋਕਾਂ ਨੂੰ ਉਸ ਗਰਮੀ ਦਾ ਅਹਿਸਾਸ ਨਾਲ ਦੇ ਜਿਹੜੇ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚੋਂ ਹੋਣਾ ਪਿਆ। ਕਹਿੰਦੇ ਵੀ ਕਈ ਇੰਪਲਾਈ ਜਿਹੜੇ ਬਿਲਡਿੰਗ ਦੇ ਵਿੱਚ ਸੀਗੇ ਉਹਨਾਂ ਨੂੰ ਸਮੇਂ ਸਿਰ ਉੱਥੋਂ ਵੈਕੂਏਟ ਕਰਨ ਦੇ ਵਿੱਚ ਕਾਮਯਾਬੀ ਮਿਲੀ, ਜਿਹਦੇ ਕਰਕੇ ਇੰਜਰੀਜ਼ ਜਿਹੜੀਆਂ ਉਹ ਨਹੀਂ ਜਿਹੜੀਆਂ ਉਹ ਹੋਈਆਂ। ਸੋ ਓਬਵੀਅਸਲੀ ਹੁਣ ਕਿੰਬਰਲੀ ਕਲਾਰਕ ਜੋ ਉਹ ਸਮਾਨ ਰੱਖਦੇ ਸੀਗੇ, ਜਦੋਂ 1 ਲੱਖ ਸਕੁਅਰ ਮੀਲ ਦਾ ਥਾਂ ਜਿਹੜਾ ਜੋ ਸਿੰਘ ਜੀ ਸੜ ਕੇ ਸਵਾਹ ਹੋਣਾ ਆ, ਤਾਂ ਓਬਵੀਅਸਲੀ ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਉਹ ਘਾਟਾ ਉਸ ਦਾ ਪਊਗਾ, ਸਪਲਾਈ ਦੇ ਉੱਤੇ ਵੀ ਅਸਰ ਜਿਹੜਾ ਪਊਗਾ। ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਕਹਿੰਦੇ ਸਾਨੂੰ ਪਤਾ ਆ ਵੀ ਡਿਸਟ੍ਰੀਬਿਊਸ਼ਨ ਸੈਂਟਰ ਦੇ ਵਿੱਚ ਸਾਡੇ ਅੱਗ ਲੱਗੀ ਸੀਗੀ, ਸੇਫਟੀ ਸਾਡੀ ਟੌਪ ਪ੍ਰਾਇੋਰਟੀ ਆ ਤੇ ਕਹਿੰਦੇ ਵੀ ਅਸੀਂ ਕਨਫਰਮ ਕਰਦੇ ਹਾਂ ਵੀ ਕੋਈ ਰਿਪੋਰਟਡ ਇੰਜਰੀਜ਼ ਨਹੀਂ ਹੋਈਆਂ ਤੇ ਕਹਿੰਦੇ ਵੀ ਸਾਡੀ ਇਹ ਜਿਹੜੀ ਫੈਸਿਲਿਟੀ ਹੈ ਕਿਸੇ ਥਰਡ ਪਾਰਟੀ ਪਾਰਟਨਰ ਦੇ ਦੁਆਰਾ ਆਪਰੇਟ ਕੀਤੀ ਜਾ ਰਹੀ ਆ ਤੇ ਅਸੀਂ ਜਿਹੜੀਆਂ ਲੋਕਲ ਅਧਿਕਾਰੀ ਹੈਗੇ ਅਥਾਰਟੀਜ਼ ਆ ਉਹਨਾਂ ਦੇ ਨਾਲ ਮਿਲ ਕੇ ਇਸ ਟਾਈਮ ਕੰਮ ਕਰ ਰਹੇ ਆ। ਪਰ ਇੱਕ ਆਰਸਨ ਦੇ ਤੌਰ ਦੇ ਉੱਤੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇੱਕ ਜਾਣੇ ਨੂੰ ਇਹਨਾਂ ਨੇ ਆਲਰੇਡੀ ਹਿਰਾਸਤ ਦੇ ਵਿੱਚ ਲੈ ਲਿਆ ਹੈ, ਗ੍ਰਿਫਤਾਰ ਕੀਤਾ ਆ, ਜਿਸ ਦੇ ਉੱਤੇ ਸ਼ੱਕ ਇਹ ਆ ਵੀ ਉਸਨੇ ਹੀ ਇਸ ਵੇਅਰ ਹਾਊਸ ਨੂੰ ਅੱਗ ਲਾਈ ਹੋ ਸਕਦੀ ਹੈ। ਇਦਾਂ ਦੇ ਬੇਵਕੂਫ ਲੋਕ ਵੀ ਦੁਨੀਆ 'ਚ ਰਹਿੰਦੇ ਆ। ਦੇਖੋ ਵੀ ਇੰਨਾ ਵੱਡਾ ਵੇਅਰ ਹਾਊਸ ਆਪਾਂ ਨੂੰ 15 ਸਾਲ ਪੰਜਾਬੀ ਰੇਡੀਓ USA ਚਲਾਉਂਦਿਆਂ ਨੂੰ ਹੋ ਗਿਆ, ਕਿੰਨਾ ਚਿਰ ਹੋ ਗਿਆ ਸਾਨੂੰ ਖਬਰਾਂ ਕਰਦਿਆਂ ਨੂੰ। ਇੰਨੀ ਖਤਰਨਾਕ ਅੱਗ ਦੀ ਰਿਪੋਰਟ ਆਪਾਂ ਪਹਿਲੀ ਵਾਰੀ ਤੁਹਾਡੇ ਨਾਲ ਸਾਂਝੀ ਕੀਤੀ। 6 ਅਲਾਰਮ ਫਾਇਰ ਸੀ। ਸੋ ਯੂਜੂਅਲੀ 3-4 ਹੁੰਦੀ ਆ, 6 ਅਲਾਰਮ ਫਾਇਰ। ਤੜਕੇ ਇਹ ਸ਼ੁਰੂ ਹੋਈ ਸੀ 2:45 ਵਜੇ ਦੇ ਕਰੀਬ। ਤੇ ਬਹੁਤ ਵੱਡਾ ਵੇਅਰ ਹਾਊਸ ਆ ਪੇਪਰ ਦਾ। 1.2 ਮਿਲੀਅਨ ਸਕੁਅਰ ਫੁੱਟ ਦਾ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਕੁ ਵੱਡਾ ਜਿਹੜਾ ਉਹ ਵੇਅਰ ਹਾਊਸ ਹੈਗਾ ਆ। ਸੋ ਲੱਕਲੀ ਇਹ ਹੈਗਾ ਕਿ ਕਿਸੇ ਦੇ ਜਿਹੜੀ ਆ ਸੱਟ ਚੋਟ ਨਹੀਂ ਲੱਗੀ ਹੈਗੀ। ਜੀ ਜੀ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਅੱਜ ਜਿਹੜੇ ਵੋਟਰਸ ਆ ਉਹ ਡਿਸਾਈਡ ਕਰੂਗੇ ਵਿਸਕੌਨਸਨ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਦੇ ਰੇਸ ਹੈਗੀ ਆ ਜੱਜ ਦੀ, ਤੇ ਜਾਰਜੀਆ ਦੇ ਵਿੱਚ ਜਿਹੜੀ ਰਨ ਆਫ ਹੈਗੀ ਆ ਉਹ ਮਾਰਜਰੀ ਟੇਲਰ ਗ੍ਰੀਨ ਦੀ ਜਗ੍ਹਾ ਦੇ ਉੱਤੇ ਜੋ ਨਵਾਂ ਕਾਂਗਰਸਮੈਨ ਜਾਂ ਕਾਂਗਰਸ ਵੂਮਨ ਹੋਣਾ ਹੈਗਾ ਉਹ ਜਿਹੜਾ ਪਿਕ ਹੋਣਾ ਹੈਗਾ। ਅੱਜ ਟਿਊਜ਼ਡੇ ਆ। ਇੱਥੇ ਉਹ ਇਹਨਾਂ ਦੋਨਾਂ ਸਟੇਟਾਂ ਦੇ ਵਿੱਚ ਵੋਟਾਂ ਹੈਗੀਆਂ, ਵਿਸਕੌਨਸਨ ਤੇ ਨਾਰਥ ਵੈਸਟ ਜਾਰਜੀਆ ਦੀ ਜਿਹੜੀ ਇਹ ਸੀਟ ਹੈਗੀ ਆ। ਬੈਟਰ ਗਰਾਊਂਡ ਸਟੇਟ ਆ ਵਿਸਕੌਨਸਨ ਵੀ। ਲਿਬਰਲਸ ਜਿਹੜੇ ਆ ਉਹ ਮੈਜੋਰਟੀ ਲਈ ਜਿਹੜੀ ਆ ਆਸ ਕਰ ਰਹੇ ਆ ਸੁਪਰੀਮ ਕੋਰਟ ਦੇ ਵਿੱਚ, ਜਿਹੜੀ ਵਿਸਕੌਨਸਨ ਦੀ ਸੁਪਰੀਮ ਕੋਰਟ ਆ। ਤੇ ਜਾਰਜੀਆ ਦਾ ਜਿਹੜਾ ਉਹ ਬੜਾ ਕੰਜ਼ਰਵੇਟਿਵ 14th ਕਾਂਗਰੈਸ਼ਨਲ ਡਿਸਟ੍ਰਿਕਟ ਆ। ਤੁਹਾਨੂੰ ਪਤਾ ਹੀ ਆ ਵੀ ਜਿਹੜੀ ਮਾਰਜਰੀ ਟੇਲਰ ਗ੍ਰੀਨ ਬੜੀ ਫਾਇਰ ਬ੍ਰਾਂਡ ਸੀ, ਬਹੁਤ ਜ਼ਿਆਦਾ ਟਰੰਪ ਉਹਨਾਂ ਦੀ ਹਾਰਡ ਕੋਰ ਜਿਹੜੀ ਸਪੋਰਟਰ ਸੀ। ਉਹ ਰਿਜ਼ਾਈਨ ਕਰ ਗਏ ਸੀ ਐਪਸਟੀਨ ਫਾਈਲਸ ਨੂੰ ਲੈ ਕੇ। ਟਰੰਪ ਉਹਨਾਂ ਦੇ ਨਾਲ ਜਿਹੜਾ ਉਹਦੀ ਵਿਗੜ ਗਈ ਤੇ ਡੈਮੋਕ੍ਰੇਟਸ
ਕੋਸ਼ਿਸ਼ ਕਰ ਰਹੇ ਆ ਉਸ ਸੀਟ ਨੂੰ ਲੈਣ ਦੀ। ਹਾਲਾਂਕਿ ਕਹਿੰਦੇ ਉਹ ਕਾਫੀ ਹਾਰਡ ਹੋਊਗਾ, ਪਰ ਇਹ ਜਿਹੜੀ ਸੀਟ ਆ ਇਹ ਕ੍ਰਿਸ ਟੇਲਰ ਜਿਹੜੇ ਡੈਮੋਕ੍ਰੇਟ ਆ ਤੇ ਰਿਪਬਲਿਕਨ ਬੈਕਡ ਮਰੀਆ ਲਜ਼ਾਰ ਆ, ਤੇ ਉਹ ਦੋਨਾਂ ਦੇ ਵਿਚਾਲੇ ਜਿਹੜੀ ਇਹ ਇਲੈਕਸ਼ਨ ਹੋਣੀ ਹੈਗੀ। ਅੱਜ ਵੋਟਾਂ ਆ ਤੇ ਅੱਜ ਸ਼ਾਮ ਤੇ ਜਿਹੜੇ ਇਹਦੇ ਰਿਜ਼ਲਟ ਆ ਉਹ ਪਤਾ ਚੱਲ ਜਾਊਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਸਟ੍ਰੇਲੀਆ ਦਾ ਕਹਿੰਦੇ ਵੀ ਮੋਸਟ ਡੈਕੋਰੇਟਿਡ ਲਿਵਿੰਗ ਸੋਲਜਰ ਫੌਜੀ ਬੈਨ ਰਾਬਰਟ ਸਮਿਥ ਨਾਂ ਦਾ ਜਿਹੜਾ ਇਹ ਆਸਟ੍ਰੇਲੀਅਨ ਫੌਜੀ, ਉਸ ਨੂੰ ਸਿਡਨੀ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਉੱਤੇ ਵਾਰ ਕ੍ਰਾਈਮ ਦੇ ਨਾਲ ਉਸ ਨੂੰ ਚਾਰਜ ਕੀਤਾ ਗਿਆ ਆ। ਆਸਟ੍ਰੇਲੀਆ ਦੀ ਜਿਹੜੀ ਫੈਡਰਲ ਪੁਲਿਸ ਤੇ ਆਫਿਸ ਆਫ ਸਪੈਸ਼ਲ ਇਨਵੈਸਟੀਗੇਟਰ, ਉਹਨਾਂ ਨੇ ਅੱਜ ਇਹ ਜਿਹੜੀ ਅਨਾਉਂਸਮੈਂਟ ਕੀਤੀ ਆ। ਉਹਨਾਂ ਨੇ ਕਿਹਾ ਵੀ 5 ਕਾਊਂਟ ਇਸ ਦੇ ਉੱਤੇ ਵਾਰ ਕ੍ਰਾਈਮ ਮਰਡਰ ਦੇ ਜਿਹੜੇ 3 ਵੱਖ-ਵੱਖ ਇਨਸੀਡੈਂਟਸ ਦੇ ਨਾਲ ਜੁੜੇ ਹੋਏ ਆ, ਉਹ ਇਸ ਦੇ ਉੱਤੇ ਲਾਏ ਗਏ ਹੈਗੇ ਆ ਜਾਂ ਲਾਏ ਜਾਣਗੇ। ਮੈਕਸਿਮਮ ਪੈਨਲਟੀ ਕਹਿੰਦੇ ਵੀ ਇੱਕ ਆਫੈਂਸ ਦੀ ਲਾਈਫ ਇੰਪ੍ਰਿਜ਼ਨਮੈਂਟ ਆ, ਉਮਰ ਕੈਦ ਜਿਹੜੀ ਇਸ ਨੂੰ ਹੁਣ ਹੋ ਸਕਦੀ ਹੈਗੀ ਆ। ਵਿਕਟੋਰੀਆ ਕ੍ਰਾਸ ਦਾ ਰੈਸਿਪੀਐਂਟ ਆ। ਇਹਦੇ ਵਿੱਚ ਇਹ ਜਿਹੜਾ ਡੈਫੇਮੇਸ਼ਨ ਸੂਟ ਵੀ ਇਸ ਤੇ ਉਲਟ ਹੋਇਆ ਸੀਗਾ। ਤੇ ਆਸਟ੍ਰੇਲੀਅਨ ਸਪੈਸ਼ਲ 에ਅਰ ਸਰਵਿਸ ਰੈਜੀਮੈਂਟ SAS ਅਫਗਾਨਿਸਤਾਨ ਦੇ ਵਿੱਚ ਇਹ ਸੀਗਾ। ਜਿਹੜਾ ਰਾਬਰਟ ਸਮਿਥ ਆ ਉਹ ਕਹਿ ਰਿਹਾ ਵੀ ਮੈਂ ਕੁਝ ਵੀ ਗਲਤ ਨਹੀਂ ਕੀਤਾ ਹੈਗਾ। 3 ਇਨਸੀਡੈਂਟ ਜਿਸ ਦੇ ਵਿੱਚ ਇਸ ਦਾ ਨਾਮ ਆ ਰਿਹਾ ਹੈ ਕਥਿਤ ਤੌਰ ਦੇ ਉੱਤੇ, ਕਹਿੰਦੇ ਵੀ ਜਿਹੜੇ ਰਾਬਰਟ ਸਮਿਥ ਦੇ ਦੁਆਰਾ 3 ਜਿਹੜੇ ਸੌਰੀ ਨਾਟ 3 ਅਫਗਾਨ ਨੈਸ਼ਨਲਸ ਆ, ਉਹਨਾਂ ਨੂੰ ਸ਼ਾਟ ਕੀਤਾ ਗਿਆ, ਜਿਸ ਦੇ ਕਰਕੇ ਉਹਨਾਂ ਦੀ ਮੌਤ ਜਿਹੜੀ ਉਹ ਹੋਈ ਆ। ਤੇ ਕਹਿੰਦੇ ਵੀ ਜਾਂ ਉਸ ਟਾਈਮ ਦੇ ਉੱਤੇ ਸਬੋਰਡੀਨੇਟ ਜਿਹੜੇ ਉਸਦੇ ਕੰਟਰੋਲ ਦੇ ਵਿੱਚ ਜਿਹੜਾ ਸੀਗਾ ਉਹ ਉੱਥੇ ਮੌਕਾ ਮੌਜੂਦ ਸੀਗਾ ਤੇ ਉਹਦੇ ਦੁਆਰਾ ਜਿਹੜਾ ਇਹ ਕਾਂਡ ਕੀਤਾ ਗਿਆ ਨਾਲ ਹੋ ਸਕਦਾ ਹੈ। ਸੋ ਰਾਬਰਟਸ ਸਮਿਥ ਨੂੰ ਵਾਰ ਕ੍ਰਾਈਮ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਲਾਇਆ ਗਿਆ ਆ। ਇਹ ਮਾਮਲੇ ਜਿਹੜੇ 2009 2012 ਦੇ ਜਿਹੜੇ ਉਹ ਦੱਸੇ ਜਾ ਰਹੇ ਆ। ਕਕਾਰਕ ਕਰਕੇ ਜਿਹੜਾ ਇਲਾਕਾ ਸੀ ਉਸ ਦੇ ਵਿੱਚ ਵਿਸਕੀ 108 ਕਰਕੇ ਸੀਗਾ। 2 ਅਫਗਾਨ ਮੇਲਸ ਨੂੰ ਕਹਿੰਦੇ ਵੀ ਉੱਥੇ ਜਿਹੜੀ ਸ਼ੂਟਿੰਗ ਇਨਵੋਲਵ ਸੀਗੀ, ਉਸ ਦੇ ਵਿੱਚ ਇਸ ਦਾ ਕਥਿਤ ਤੌਰ ਤੇ ਨਾਂ ਆਉਂਦਾ ਆ। ਫਿਰ ਇੱਕ ਅਲੀ ਨਾਂ ਦਾ ਬੰਦਾ ਜਨਵਰੀ 2012 ਦੇ ਵਿੱਚ ਦਰਵਾਨ ਕਰਕੇ ਜਿਹੜਾ ਇਲਾਕਾ ਆ ਉੱਥੇ ਸੀਗਾ। ਤੇ 3rd ਇਨਸੀਡੈਂਟ ਕਹਿੰਦੇ ਵੀ 2012 ਦੇ ਵਿੱਚ ਹੀ ਹੈ, ਜਿੱਥੇ 2 ਸਿਵਿਲੀਅਨਸ ਆ ਉਹਨਾਂ ਦੀ ਮੌਤ ਦੀ ਜਿਹੜੀ ਇਸ ਦੇ ਉੱਤੇ ਦੋਸ਼ ਜਿਹੜੇ ਉਹ ਲੱਗਦੇ ਆ। ਸੋ ਆਸਟ੍ਰੇਲੀਆ ਦੀ ਜਿਹੜੀ ਫੈਡਰਲ ਪੁਲਿਸ ਆ, ਉਹਨਾਂ ਨੇ ਤੇ ਸਪੈਸ਼ਲ ਇਨਵੈਸਟੀਗੇਟਰ ਦੇ ਆਫਿਸ ਨੇ ਇਸ ਨੂੰ ਹੁਣ ਸਿਡਨੀ 에ਅਰਪੋਰਟ ਤੇ ਆਉਂਦਿਆਂ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਸੀ। 47 ਸਾਲ ਜਿਹੜੀ ਇਸ ਦੀ ਉਮਰ ਆ। ਅਫਗਾਨਿਸਤਾਨ ਦੇ ਵਿੱਚ ਡਿਪਲੋਏ ਸੀਗਾ SAS ਆਸਟ੍ਰੇਲੀਆ ਦੇ ਵੱਲੋਂ 2009 ਤੋਂ 2012 ਦੇ ਜਿਹੜੇ ਉਹ ਦਰਮਿਆਨ। ਤੇ ਇਹ ਜਿਹੜਾ ਇਸ ਨੂੰ ਹੁਣ ਗ੍ਰਿਫਤਾਰ ਕੀਤਾ ਹੋਇਆ। ਕਈ ਵਾਰੀ ਕੀ ਹੁੰਦਾ ਹਰਜੋਤ ਸਿੰਘ ਜੀ, ਜਦੋਂ ਬੰਦਾ ਕਹਿ ਲਓ ਵੀ ਪਾਵਰ ਦੇ ਵਿੱਚ ਚੂਰ ਹੁੰਦਾ ਆ, ਉਦੋਂ ਨਸ਼ੇ ਦੇ ਵਿੱਚ ਹੁੰਦਾ ਆ ਵੀ ਮੈਨੂੰ ਕੁਛ ਨਹੀਂ ਹੋ ਸਕਦਾ, ਪਰ ਇਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਪਤਾ ਆ ਵੀ ਬਾਅਦ ਦੇ ਵਿੱਚ ਆ ਕੇ ਤੁਹਾਨੂੰ ਜਿਹੜੀਆਂ ਹੰਟ ਵੀ ਕਰਦੀਆਂ ਆ ਤੇ ਹਰਟ ਵੀ ਕਰਦੀਆਂ। ਆਪਾਂ ਦੇਖ ਹੀ ਰਹੇ ਆ ਪੰਜਾਬ ਦੇ ਵਿੱਚ ਵੀ ਜਿਨ੍ਹਾਂ ਨੇ ਮੁੰਡਿਆਂ ਨੂੰ ਕੋਹ ਕੇ ਮਾਰਿਆ, ਉਹ ਜਿਹੜੇ ਕਹਿ ਲਓ ਵੀ ਅਜਿਹੇ ਭੈੜੇ ਲੋਕ, ਉਹਨਾਂ ਨੂੰ ਹੁਣ ਜਿਹੜੀਆਂ ਅਦਾਲਤਾਂ ਸਜ਼ਾਵਾਂ ਦੇ ਰਹੀਆਂ ਆ। ਤੇ ਕਈ ਤਾਂ ਆਪਣੀ ਜੀਵਨ ਲੀਲਾ ਆਪ ਸਮਾਪਤ ਕਰ ਰਹੇ ਆ, ਕਈਆਂ ਨੂੰ ਆਪ ਜਿਹੜਾ ਨਮੋਸ਼ੀ ਦੇ ਨਾਲ ਆਪ ਮੌਤ ਦਾ ਸਾਹਮਣਾ ਕਰਨਾ ਪੈ ਰਿਹਾ ਆ, ਤੇ ਕਈਆਂ ਨੂੰ ਜਿਹੜੇ ਜੇਲ੍ਹ ਵੀ ਜਾਂਦੇ ਆ ਤੇ ਫਿਰ ਉਹਨਾਂ ਦੇ ਨਾਲ ਕੀ ਹਸ਼ਰ ਹੋ ਰਿਹਾ ਆ ਉਹ ਆਪਣੇ ਜਿਹੜੇ ਉਹ ਸਾਹਮਣੇ ਆ। ਸੋ ਬੇਗੁਨਾਹਾਂ ਨੂੰ ਮਾਰਨ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਜਿਹੜਾ ਕਹਿੰਦੇ ਵੀ ਕਿਤੇ ਨਾ ਕਿਤੇ ਉਹ ਤੁਹਾਨੂੰ ਉਸ ਦਾ ਪਛਤਾਪ ਕਰਨਾ ਪੈਂਦਾ ਆ, ਨਹੀਂ ਤਾਂ ਜਿਹੜੀਆਂ ਫਿਰ ਇੱਥੇ ਸਜ਼ਾਵਾਂ ਜਿਹੜੀਆਂ ਉਹ ਇਦਾਂ ਵੀ ਮਿਲ ਜਾਂਦੀਆਂ ਆ। ਸੋ ਆਸਟ੍ਰੇਲੀਆ ਦਾ ਸਭ ਤੋਂ ਜ਼ਿਆਦਾ ਡੈਕੋਰੇਟਿਡ ਸੋਲਜਰ ਫੌਜੀ ਜਿਹੜਾ ਆ, ਉਸ ਦੇ ਉੱਤੇ ਹੁਣ 5 ਵਾਰ ਕ੍ਰਾਈਮ ਜਿਹੜੇ ਦੋਸ਼ ਆ ਉਹ ਲਗਾਏ ਗਏ ਹੈਗੇ। ਇੱਕ ਬੀਬੀ ਨੇ ਨਿਊਯਾਰਕ ਸਿਟੀ ਨੂੰ ਜਿਹੜੀ ਬਾਉਂਡ ਜਹਾਜ਼ ਸੀਗਾ ਉਹਦੇ ਵਿੱਚ ਰਸਤੇ ਦੇ ਵਿੱਚ ਬੇਬੀ ਨੂੰ ਜਨਮ ਦਿੱਤਾ, ਤੇ ਹੁਣ ਇਹ ਡਿਬੇਟ ਚੱਲ ਰਹੀ ਆ ਵੀ ਉਹ US ਸਿਟੀਜ਼ਨ ਹੋਊਗਾ ਜਾਂ ਕਿੱਥੇ ਦੀ ਜਿਹੜੀ ਸਿਟੀਜ਼ਨ ਉਹਦੀ ਹੋ ਸਕਦੀ ਹੈਗੀ ਆ। ਇੱਕ ਪੈਸੇਂਜਰ ਪਲੇਨ ਜੋ ਆ ਉਹ ਫਲਾਈ ਕਰ ਰਿਹਾ ਸੀਗਾ ਨਿਊਯਾਰਕ ਸਿਟੀ ਨੂੰ, ਤੇ ਉਸਦੇ ਵਿੱਚ ਇੱਕ ਬੀਬੀ ਸੀ ਜਦੋਂ ਲੇਬਰ 'ਚ ਆ ਗਈ ਜੀ। ਤੇ JFK 에ਅਰਪੋਰਟ ਦੇ ਉੱਤੇ ਇਹ ਪਲੇਨ ਉਤਰਨਾ ਸੀ, ਤੇ ਪਾਇਲਟ ਨੇ ਜਿਹੜਾ ਆ ਕੰਟਰੋਲਰ ਨੂੰ ਜਿਹੜਾ ਇਹ ਦੱਸਿਆ, ਤੇ ਜਿਹੜਾ ਕੰਟਰੋਲਰ ਸੀ ਕਹਿੰਦੇ ਉਹਨੂੰ ਜੋਕ ਵੀ ਕਰਨਾ ਸ਼ੁਰੂ ਕਰ ਦਿੱਤਾ। ਵੈਲ ਕਹਿੰਦਾ ਵੀ ਜੇ ਬੇਬੀ ਦਾ ਜਨਮ ਵਿੱਚ ਹੋ ਰਿਹਾ ਆ ਤੇ ਉਹਦਾ ਨਾਂ ਜਿਹੜਾ ਕੈਨੇਡੀ ਰੱਖਣਾ ਚਾਹੀਦਾ, ਕਿਉਂਕਿ ਜਿਹੜਾ ਕੈਨੇਡੀ 에ਅਰਪੋਰਟ ਨੂੰ ਜਾ ਰਿਹਾ ਸੀ। ਕੈਨੇਡੀ 에ਅਰਪੋਰਟ ਨੂੰ ਉਹ ਜਾ ਰਿਹਾ ਸੀ।
ਪਰ ਇਹ ਆ ਵੀ ਉਹ ਹੁਣ ਜਿਸ ਟਾਈਮ ਬੱਚੇ ਦਾ ਜਨਮ ਹੋਇਆ, ਉਹ ਉਸ ਟਾਈਮ ਜਿਹੜਾ ਪਲੇਨ ਅਮਰੀਕਾ ਦੇ ਏਰੀਏ ਦੇ ਵਿੱਚ ਸੀ 에ਅਰ ਸਪੇਸ 'ਚ ਜਾਂ ਸੀਗਾ ਜਾਂ ਨਹੀਂ? ਏਅਰ ਸਪੇਸ ਸੀ ਜਾਂ ਇੰਟਰਨੈਸ਼ਨਲ ਵਾਟਰ ਵਾਟਰਸ ਦੇ ਵਿੱਚ ਸੀ। ਸੋ ਇਮੀਗ੍ਰੇਸ਼ਨ ਅਟਾਰਨੀ ਜਿਹੜੇ ਇੱਕ ਬ੍ਰੈਡ ਬਰਨਸਟੀਨ ਆ, ਉਹਨਾਂ ਨੇ ਕਿਹਾ ਵੀ ਇਹ ਬੜਾ ਯੂਨੀਕ ਤੇ ਰੇਅਰ ਕੇਸ ਹੋਊਗਾ ਉਹ ਅੱਜ ਦੀ ਡੇਟ ਦੇ ਵਿੱਚ, ਕਿਉਂਕਿ ਜਿਹੜਾ ਚਾਈਲਡ ਬਰਥ ਵਾਲੇ ਜਿਹੜਾ ਸਿਚੁਏਸ਼ਨ ਨੂੰ ਲੈ ਕੇ ਆਲਰੇਡੀ ਕੇਸ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ। ਜੇ ਬੇਬੀ ਕਹਿੰਦੇ ਵੀ ਯੂਐਸ ਦੇ 에ਅਰ ਸਪੇਸ ਦੇ ਵਿੱਚ ਬੋਰਨ ਹੋਇਆ ਤੇ 14th ਅਮੈਂਡਮੈਂਟ ਦੇ ਮੁਤਾਬਕ ਤੇ ਸਟੇਟ ਦੀ ਡਿਪਾਰਟਮੈਂਟਸ ਦੀਆਂ ਰੈਗੂਲੇਸ਼ਨ ਦੇ ਮੁਤਾਬਕ ਆਟੋਮੈਟਿਕਲੀ ਬੱਚਾ ਯੂਐਸ ਦਾ ਸਿਟੀਜ਼ਨ ਆ। ਜੇ ਬੱਚਾ ਥੋੜੇ ਮਿੰਟ ਪਹਿਲਾਂ ਬਾਹਰ ਜੇ ਯੂਐਸ ਦੇ 에ਅਰ ਸਪੇਸ ਤੋਂ ਬੋਰਨ ਹੋਇਆ ਤੇ ਚਾਹੇ ਉਹ ਸੇਮ ਫਲਾਈਟ ਆ, ਸੇਮ ਪੇਰੈਂਟਸ ਆ, ਤੇ ਉਹਦਾ ਜਿਹੜਾ ਆਊਟਕਮ ਆ ਟੋਟਲੀ ਡਿਫਰੈਂਟ ਹੋਊਗਾ। ਕੈਰੇਬੀਅਨ 에ਅਰਲਾਈਨ ਦਾ ਇਹ ਜਹਾਜ਼ ਸੀਗਾ, ਪਰ ਕਹਿੰਦੇ ਵੀ ਕੈਰੇਬੀਅਨ 에ਅਰਲਾਈਨ ਦਾ ਜਹਾਜ਼ ਹੋਣ ਕਰਕੇ ਉਹ ਕੈਰੇਬੀਅਨ ਨੈਸ਼ਨਲ ਨਹੀਂ ਬਣ ਸਕਦਾ, ਜਿਹੜੇ ਮਰਜੀ ਕੰਟਰੀ ਦਾ ਹੋਵੇ। ਸੋ ਇਹ ਕਹਿੰਦੇ ਇੱਕ ਤਰ੍ਹਾਂ ਨਾਲ ਕ੍ਰੇਜੀ ਚੀਜ਼ ਬਣਦੀ ਹੈਗੀ ਆ। ਸੋ ਇੰਟਰਨੈਸ਼ਨਲ ਵਾਟਰਸ ਦੇ ਉੱਤੇ ਜਿਹੜਾ ਬੱਚੇ ਦਾ ਜਨਮ ਹੋਊਗਾ, ਸੋ ਉਹ ਕਹਿੰਦੇ ਯੂਜ਼ਲੀ ਪੇਰੈਂਟ ਦੀ ਜਿਹੜੀ ਕੰਟਰੀ ਹੁੰਦੀ ਆ ਉਹ ਆਟੋਮੈਟਿਕਲੀ ਉਹ ਸਿਟੀਜ਼ਨਸ਼ਿਪ ਉਹਨੂੰ ਪਾਸ ਮਿਲ ਕਰ ਜਾਂਦੀ ਦਿੰਦੀ ਆ। ਪਰ ਕਹਿੰਦੇ ਬੇਬੀ ਕੁਡ ਐਕਚੁਅਲੀ ਵੀ ਸਟੇਟਲੈਸ, ਨੋ ਕੰਟਰੀ, ਨੋ ਪਾਸਪੋਰਟ, ਨਥਿੰਗ। ਹਵਾਸ਼ੀ। ਸੋ ਇਹ ਟੋਟਲੀ ਜਿਹੜੀ ਆ ਇੱਕ ਡਿਫਰੈਂਟ ਸਟੋਰੀ ਹੋਈ ਆ। ਹਾਲਾਂਕਿ ਇਦਾਂ ਦੀ ਗੱਲ ਨਹੀਂ ਹੈ, ਪਰ 1929 ਤੋਂ ਲੈ ਕੇ 2018 ਤਾਈਂ 74 ਬੇਬੀਜ਼ ਦਾ ਜਨਮ ਪਲੇਨਸ ਦੇ ਵਿੱਚ ਹੋਇਆ ਆ, ਜਦੋਂ ਉਹਨਾਂ ਦੇ ਮਦਰਸ ਫਲਾਈ ਕਰ ਰਹੇ ਸੀਗੇ। ਸੋ ਅਕੋਰਡਿੰਗ ਟੂ ਯੂਐਸ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਿਨ, ਕੈਰੇਬੀਅਨ 에ਅਰਲਾਈਨਸ ਨੇ ਪ੍ਰੈਗਨੈਂਟ ਪੈਸੇਂਜਰਸ ਨੂੰ ਅਲਾਉ ਕਰ ਦਿੱਤਾ ਵਿਦਾਊਟ ਕਹਿੰਦੇ ਵੀ ਮੈਡੀਕਲ ਕਲੀਅਰੈਂਸ ਅੰਟਿਲ 32nd ਵੀਕ, ਹਨਾ। ਯੂਜ਼ਲੀ ਕੀ ਆ, ਫਲਾਈਂਗ ਆਫਟਰ 35th ਵੀਕ ਬੈਨ ਕਰਦੇ ਹੈਗੇ ਆ। ਸੋ ਬੜੀ ਇਹ ਸਿਚੁਏਸ਼ਨ ਹੋਊਗੀ। ਬੜੇ ਇਮੀਗ੍ਰੇਸ਼ਨ ਅਟਾਰਨੀ ਇਹਦੇ ਤੇ ਹੁਣ ਟਾਕ ਸ਼ੋਜ਼ ਕਰ ਰਹੇ ਆ ਵੀ ਦੇਖੋ ਜੀ ਇਹ ਬੱਚਾ ਕਿੱਥੇ ਦਾ ਜਿਹੜਾ ਸਿਟੀਜ਼ਨ ਬਣੂਗਾ। ਕਹਿੰਦੇ ਵੀ ਐਗਜ਼ੈਕਟ ਲੋਕੇਸ਼ਨ ਦੇ ਉੱਤੇ ਡਿਪੈਂਡ ਕਰੂਗਾ, ਜਿਸ ਟਾਈਮ ਦੇ ਉੱਤੇ ਉਹਦਾ ਜਨਮ ਹੋਇਆ ਵੀ ਉਹ ਕਿਹੜੀ 에ਅਰ ਸਪੇਸ ਦੇ ਵਿੱਚ ਸੀਗਾ, ਨੋ 에ਅਰ ਸਪੇਸ ਸੀਗੀ ਜਾਂ ਅਮਰੀਕਨ 에ਅਰ ਸਪੇਸ ਸੀਗੀ ਜਾਂ ਕਿਹੜੀ ਸੀਗੀ। ਉਹਦੇ ਕਰਕੇ ਵੀ ਇਹ ਸਾਰੀਆਂ ਚੀਜ਼ਾਂ ਜਿਹੜਾ ਆ ਉਹ ਆ ਚੀਜ਼ ਸਾਹਮਣੇ ਆ। ਪਰ ਇਸ ਮੌਕੇ ਕਈ ਜਿਹੜੀਆਂ ਨਵੀਆਂ ਚਰਚਾਵਾਂ ਨੂੰ ਇਸ ਖਬਰ ਨੇ ਜਿਹੜਾ ਆ ਉਹ ਮੋੜ ਦੇ ਦਿੱਤਾ। ਤੇ ਨਾਲ ਦੀ ਨਾਲ ਜਿਹੜਾ 에ਅਰ ਟ੍ਰੈਫਿਕ ਕੰਟਰੋਲਰ ਆ ਉਹਦੀ ਵੀ ਬੜੀ ਗੱਲਬਾਤ ਹੋ ਰਹੀ ਆ ਵੀ ਜਦੋਂ ਪਾਇਲਟ ਨੇ ਉਹਨੂੰ ਕਿਹਾ ਵੀ ਮੈਡੀਕਲ ਦੀ ਟੀਮ ਜਿਹੜੀ ਤਿਆਰ ਕਰੋ ਰਾਈਟ ਵੇ, ਹਨਾ, ਜਦੋਂ ਸਾਡਾ ਲੈਂਡ ਕਰਨਾ ਹੈ ਜਹਾਜ਼, ਤੇ ਉਹ ਕਹਿੰਦਾ ਵੀ ਬੇਬੀ ਬਾਹਰ ਆ ਗਿਆ ਜਾਂ ਨਹੀਂ ਆਇਆ, ਕਹਿੰਦਾ ਵੀ ਨਹੀਂ, ਕਹਿੰਦਾ ਤਦ ਫਿਰ ਉਹਨੂੰ ਕਹਿ ਦਿਓ ਉਹਦੀ ਮਦਰ ਨੂੰ ਵੀ ਉਹਦਾ ਨਾਂ ਕੈਨੇਡੀ ਰੱਖੇ। ਸਹੀ ਹੈ ਜੀ। ਸੋ ਇਹ ਜਿਹੜੀ ਚੀਜ਼ ਆ ਉਹ ਵਾਪਰੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫ੍ਰੈਜ਼ਨੋ ਇਸ ਮੌਕੇ ਕਹਿੰਦੇ ਵੀ ਮੁਲਕ ਦੀ ਹੌਟੈਸਟ ਹਾਊਸਿੰਗ ਮਾਰਕੀਟ ਜਿਹੜੀ ਉਹ ਬਣੀ ਪਈ ਆ। ਕਹਿੰਦੇ ਵੀ ਲਗਾਤਾਰ ਐਵਰੇਜ 37 ਦਿਨ ਕਹਿੰਦੇ ਵੀ ਇਸ ਟਾਈਮ ਫ੍ਰੈਜ਼ਨੋ ਦੇ ਵਿੱਚ ਘਰ ਸਿਰਫ ਮਾਰਕੀਟ ਦੇ ਉੱਤੇ ਰਹਿ ਰਹੇ ਆ। ਨੈਸ਼ਨਲ ਐਵਰੇਜ 48 ਦਿਨਾਂ ਦੀ ਆ। ਸੋ ਕਹਿੰਦੇ ਵੀ 15ਵੇਂ ਨੰਬਰ ਦੇ ਉੱਤੇ ਇੱਕ ਕੰਸਟਰਕਸ਼ਨ ਕਵਰੇਜ ਕਰਕੇ ਜਿਹੜਾ ਸਰਵੇ ਆ ਉਹ ਸਾਹਮਣੇ ਆਇਆ ਆ, ਤੇ ਫ੍ਰੈਜ਼ਨੋ ਜਿਹੜਾ ਇਲਾਕਾ ਆ ਉਸ ਨੂੰ ਹੌਟੈਸਟ ਹਾਊਸਿੰਗ ਮਾਰਕੀਟ ਦੇ ਤੌਰ ਦੇ ਉੱਤੇ ਦੇਖਿਆ ਜਿਹੜਾ ਉਹ ਜਾ ਰਿਹਾ। ਕਹਿੰਦੇ ਵੀ ਡਿਮਾਂਡ ਬਹੁਤ ਆ ਉੱਥੇ, ਪ੍ਰਾਈਸਿਸ ਜਿਹੜੇ ਆ ਉਹ ਕੰਪੈਟੀਟਿਵ ਨੇ, ਤੇ ਉਹਦੇ ਕਰਕੇ ਜਿਹੜਾ ਆਪਣੇ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਹੈਗੀਆਂ ਆ। ਸੋ ਇਹ ਇੱਕ ਆਈ ਡੋਂਟ ਨੋ ਹਰਜੋਤ ਸਿੰਘ ਜੀ, ਲੋਕ ਕਿੰਨੇ ਕੁ ਇਸ ਟਾਈਮ ਘਰ ਖਰੀਦ ਰਹੇ ਆ ਜਾਂ ਕੀ ਸਿਚੁਏਸ਼ਨ ਆ ਇਕਨੋਮੀ ਨੂੰ ਜਿਹੜਾ ਉਹ ਲੈ ਕੇ, ਪਰ ਨੈਸ਼ਨਲ ਐਵਰੇਜ ਤੇ ਨਵੇਂ ਸਰਵੇ ਦੇ ਹਿਸਾਬ ਦੇ ਨਾਲ ਫ੍ਰੈਜ਼ਨੋ 15ਵੇਂ ਨੰਬਰ ਦੇ ਉੱਤੇ ਆਇਆ ਆ, ਤੇ ਵਨ ਆਫ ਦਾ ਜਿਹੜੀ ਹੌਟੈਸਟ ਹਾਊਸਿੰਗ ਮਾਰਕੀਟ ਮੁਲਕ ਦੇ ਵਿੱਚ ਉਹ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਹੁਣ ਜਿਹੜੇ ਲੋਕ ਉੱਥੇ ਚਿਰ ਤੋਂ ਰਹਿ ਰਹੇ ਉਹਨਾਂ ਨੂੰ ਪਤਾ ਆ ਵੀ ਪਿਛਲੇ ਜਿਹੜੇ ਆ ਉਹ ਕਹਿ ਲਓ ਵੀ ਇੱਕ ਦਹਾਕੇ ਜਾਂ 10-15 ਸਾਲ ਦੇ ਵਿੱਚ ਉੱਥੇ ਘਰਾਂ ਦੀਆਂ ਕੀਮਤਾਂ ਤਕਰੀਬਨ ਡਬਲ ਵਾਲੇ ਹਿਸਾਬ ਨਾਲ ਦੀਆਂ ਜਿਹੜੀਆਂ ਉੱਥੇ ਹੋ ਚੁੱਕੀਆਂ ਹੈਗੀਆਂ। ਅਗਲੀ ਖਬਰ ਜਿਹੜੀ ਆ ਹੇਟ ਕ੍ਰਾਈਮ ਦੇ ਨਾਲ ਆਪਾਂ ਵਿਗਟਰੀ ਦੇ ਨਾਲ ਸੰਬੰਧਿਤ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਸਕਦੇ ਆ। ਐਕਟਰ ਹੈਗਾ ਹੈ ਮੈਥਿਊ ਮਾਰਸਡਨ। ਉਹ ਕਹਿੰਦਾ ਵੀ ਮੈਨੂੰ ਹੁਣ ਲਾਈਫ ਥ੍ਰੈਟਨਿੰਗ ਆਈਆਂ ਆ, ਕਿਉਂਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ H1B ਵੀਜ਼ਾ ਸਕੈਮ ਨੂੰ ਲੈ ਕੇ ਇੰਡੀਅਨਸ ਦੇ ਅਗੇਂਸਟ ਜਿਹੜਾ ਉਹਨੇ ਸਟੇਟਮੈਂਟ ਜਾਰੀ ਕੀਤੀ ਸੀ। ਉਹ ਕਹਿੰਦਾ ਵੀ ਜੇ ਇੰਡੀਅਨ ਨਾ ਵੀ ਹੁੰਦੇ, ਜੇ ਇੰਗਲੈਂਡ ਵਾਲੇ ਵੀ ਹੁੰਦੇ, ਤਾਂ ਵੀ ਮੈਂ ਇਦਾਂ ਦੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਕਰਤਾ। ਹੁਣ ਐਕਸ ਦੇ ਉੱਤੇ ਅਪ੍ਰੈਲ 4 ਨੂੰ ਇੰਡੀਅਨ ਜਿਹੜੇ ਬੱਚੇ ਆ ਉਹਨਾਂ ਦੇ ਅਗੇਂਸਟ ਇੱਕ ਰੈਂਟ ਜਿਹੜਾ ਜਾਰੀ ਕੀਤਾ ਸੀ ਵੀ ਮੈਂ ਹੋਮ ਡਿਪੂ 'ਚ ਗਿਆ, ਉੱਥੇ ਕੋਈ ਵੀ ਇੰਗਲਿਸ਼ ਨਹੀਂ ਬੋਲਦਾ ਸੀ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ
ਇਹ ਕਿੱਦਾਂ ਹੋ ਸਕਦਾ ਜਦ ਕਿ ਹਰ ਇੱਕ ਖਾਸ ਕਰਕੇ ਜਿਹੜੇ ਭਾਰਤੀ ਮੂਲ ਦੇ ਚਾਹੇ ਪੰਜਾਬੀ ਵੀ ਲਾ ਲਓ ਬੱਚੇ ਆ ਉਹ 2-3 ਲੈਂਗੁਏਜ ਬੋਲਦੇ ਆ ਪੰਜਾਬੀ ਹਿੰਦੀ ਇੰਗਲਿਸ਼ ਤਾਂ ਸਾਰੇ ਬੋਲਦੇ ਹੈਗੇ ਆਪਾਂ ਨੂੰ ਪਤਾ ਆ ਸੋ ਪਰ ਜਿਹੜੀ ਵੇਵ ਚੱਲ ਰਹੀ ਹੈਗੀ ਆ ਨੋ ਮੈਟਰ ਤੁਸੀਂ ਇਲੀਗਲ ਆ ਲੀਗਲ ਆ ਸਿਟੀਜ਼ਨ ਆ ਚਾਹੇ ਬੋਰਨ ਇੱਥੇ ਦੇ ਆ ਅੱਜ ਦੀ ਜਿਹੜੀ ਵੇਵ ਚੱਲ ਰਹੀ ਹੈਗੀ ਆ ਬਹੁਤ ਹੀ ਜ਼ਿਆਦਾ ਗਲਤ ਚੱਲ ਰਹੀ ਹੁਣ ਇਦਾਂ ਦੇ ਐਕਟਰ ਨੂੰ ਕੀ ਜਿਹੜਾ ਵਕਤ ਪਿਆ ਸੀ ਸਟੇਟਮੈਂਟ ਜਾਰੀ ਕਰਨ ਦਾ ਉਹਨੇ ਸਟੇਟਮੈਂਟ ਜਾਰੀ ਕੀਤੀ ਕਹਿੰਦਾ ਵੀ ਮੈਂ ਹੋਮ ਡਿਪੂ ਨੂੰ ਗਿਆ देयर वाज ए ਮਾਰਨਿੰਗ ਫॉर ਕਿਡਸ देयर ਕਈ ਵਾਰ ਬੱਚਿਆਂ ਦਾ ਪ੍ਰੋਗਰਾਮ ਹੁੰਦਾ ਨਾ ਹੋਮ ਡਿਪੂ ਵਾਲੇ ਸਿਖਾਉਂਦੇ ਆ ਬੱਚਿਆਂ ਨੂੰ ਵੀ ਕਿੱਦਾਂ ਆ ਚੀਜ਼ ਬਣਾਉਣੀ ਆ ਕਹਿੰਦਾ ਵੀ ਹਰ ਇੱਕ ਫੈਮਿਲੀ ਉੱਥੇ ਇੰਡੀਅਨ ਸੀ ਤੇ ਕੋਈ ਵੀ ਇੰਗਲਿਸ਼ ਨਹੀਂ ਬੋਲਦਾ ਸੀ ਦਿਸ H1B ਵੀਜ਼ਾ ਫਰਾਡ ਇਜ਼ ਡਿਸਟਰੋਇੰਗ ਟੈਕਸਸ ਐਂਡ ਸਮਥਿੰਗ ਨੀਡਸ ਟੂ ਬੀ ਡਨ ਵਰਕ ਹੁਣ ਇਹਨੂੰ ਪੁੱਛੇ ਵੀ ਜਿਹੜੇ H1B ਵੀਜ਼ਾ ਤੇ ਆਏ ਆ ਉਹ ਇੰਗਲਿਸ਼ ਤੋਂ ਬਿਨਾਂ ਕਿੱਦਾਂ ਆ ਸਕਦੇ ਆ ਸਾਰਿਆਂ ਨੂੰ ਉਹਨਾਂ ਨੂੰ ਇੰਗਲਿਸ਼ ਆਉਂਦੀ ਮੋਸਟਲੀ ਇੰਜੀਨੀਅਰ ਆ ਸੋ ਇਸ ਪੋਸਟ ਦੇ ਨਾਲ ਬਹੁਤ ਆਊਟਰੇਜ ਹੋਇਆ ਲੋਕਾਂ ਨੇ ਕਿਹਾ ਵੀ ਇਹ ਤਾਂ ਬਿਗਟਰੀ ਆ ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਇਹ ਕਿਹਾ ਵੀ ਇੰਡੀਅਨ ਕਿਡਸ ਆਰ ਸਪੀਕਿੰਗ ਡਿਫਰੈਂਟ ਲੈਂਗੁਏਜਸ ਇਜ਼ ਨਾਟ H1B ਵੀਜ਼ਾ ਸਕੈਮ ਹਨਾ ਵੀ ਤੁਸੀਂ ਹਰ ਚੀਜ਼ ਦੇ ਵਿੱਚ ਉਹੀ ਜਿਸ ਤਰ੍ਹਾਂ ਦਾ ਆਪਾਂ ਦੇਖਿਆ ਹੀ ਆ ਵੀ ਟਰੱਕਰ ਦੇ ਅਗੇਂਸਟ ਕਿੰਨੀ ਹੇਟ ਚੱਲ ਰਹੀ ਹੈਗੀ ਆ ਜਦੋਂ ਵੀ ਕੋਈ ਮਾੜੀ ਮੋਟੀ ਵੀ ਟਰੱਕਰ ਦੀ ਖਬਰ ਆਉਂਦੀ ਆ ਉਹ ਪੱਗ ਵਾਲਿਆਂ ਦੀਆਂ ਫੋਟੋਆਂ ਲਾ ਕੇ ਚਾਹੇ ਉਹ ਹਰਜਿੰਦਰ ਸਿੰਘ ਆ ਜਸ਼ਨਦੀਪ ਆ ਹੋਰ ਉਹਨਾਂ ਦੀਆਂ ਲਾ ਕੇ ਬਾਰ-ਬਾਰ ਉਹ ਸ਼ੋਅ ਕਰ ਦਿੰਦੇ ਹੈਗੇ ਆ ਹੁਣ ਫਿਰ ਜਦੋਂ ਲੋਕਾਂ ਨੇ ਉਹਦੇ ਅਗੇਂਸਟ ਜਿਹੜੇ ਆਪਣੇ ਟਵੀਟ ਕਰਨੇ ਸ਼ੁਰੂ ਕੀਤੇ ਵੀ ਤੂੰ ਤਾਂ ਇਦਾਂ ਦੀਆਂ ਜਿਹੜੀਆਂ ਇਹ ਕਰ ਰਿਹਾ ਆ ਤੇ ਵਿਕਟਰੀ ਸਟੇਟਮੈਂਟ ਜਿਹੜੀ ਜਾਰੀ ਕੀਤੀ ਹੈਗੀ ਆ ਤੇ ਉਹ ਤੋਂ ਬਾਅਦ ਉਹ ਕਹਿੰਦਾ ਜੀ ਹੁਣ ਮੈਨੂੰ ਮੇਰੀ ਲਾਈਫ ਨੂੰ ਖਤਰਾ ਆ ਮੈਨੂੰ ਜਿਹੜੀਆਂ ਥ੍ਰੈਟਨਿੰਗ ਜਿਹੜੀਆਂ ਕਾਲਸ ਆ ਉਹ ਦਿੱਤੀਆਂ ਹੈਗੀਆਂ ਸੋ ਹੁਣ ਇਹ ਦੇਖ ਲਓ ਵੀ ਅੱਜ ਦੀ ਸਿਚੁਏਸ਼ਨ 'ਚ ਕੀ ਬਣ ਰਿਹਾ ਟੈਕਸਸ ਦੇ ਵਿੱਚ ਇਹ ਬਹੁਤ ਕੁਝ ਹੋ ਰਿਹਾ ਰਾਜਕੁਲਵੀਰ ਸਿੰਘ ਜੀ ਬਹੁਤ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਉੱਥੋਂ ਦੇ ਜਿਹੜੇ ਲੋਕ ਆ ਬਹੁਤ ਐਕਸਪੋਜ਼ ਕਰ ਰਹੇ ਆ ਉਹ ਕਹਿ ਰਹੇ ਜੀ ਇੰਡੀਅਨ ਇਨਵੇਜਨ ਡਾਕੂਮੈਂਟਰੀਜ਼ ਬਣਾਈਆਂ ਜਾ ਰਹੀਆਂ ਆ ਉਹਨਾਂ ਦੇ ਮੰਦਰ ਆ ਉਹ ਜਿਹੜੇ ਥਾਂ ਥਾਂ ਦੇ ਉੱਤੇ ਜਾ ਕੇ ਮੈਂ ਦੇਖ ਰਿਹਾ ਸੀਗਾ ਵੀ ਇੰਨਾ ਕੁਝ ਜਿਹੜਾ ਸ਼ੋਅ ਕਰ ਰਹੇ ਆ ਵੀ ਘਰਾਂ ਦੇ ਵਿੱਚ ਕੰਪਨੀਆਂ ਜਿਹੜੀਆਂ ਸੋ ਕਾਲਡ ਆ ਉੱਥੇ ਇੰਨੇ ਹੋਣੇ ਚਾਹੀਦੇ ਇਦਾਂ ਆ ਉੱਥੇ ਹੈ ਹੀ ਕੁਝ ਨਹੀਂ ਹੁੰਦਾ ਸੋ ਸਾਰਾ ਕੁਝ ਜਿਹੜਾ ਹਰਜੋਤ ਸਿੰਘ ਜੀ ਸ਼ੋਅ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ ਸੋ ਕਾਫੀ ਜ਼ਿਆਦਾ ਐਕਸਪੋਜ਼ ਹੋ ਰਿਹਾ ਆ ਸੋ ਭਾਰਤੀਆਂ ਦਾ H1B ਦੇ ਉੱਤੇ ਜਿਹੜਾ ਆ ਇਸ ਟਾਈਮ ਪੂਰਾ ਐਕਸਪੋਜ਼ ਜਿਹੜਾ ਉਹ ਚੱਲ ਰਿਹਾ ਜਿਹੜੇ ਅਮਰੀਕਨਸ ਆ ਹੁਣ ਖਾਸ ਕਰਕੇ ਜਿਹੜੇ ਗੋਰੇ ਮੂਲ ਵਾਲੇ ਆ ਉਹ ਇਹਨਾਂ ਦੇ ਦੁਆਲੇ ਜਿਹੜੇ ਉਹ ਖਾਸਾ ਜ਼ਿਆਦਾ ਹੋਏ ਪਏ ਹੈਗੇ ਆ ਤੇ ਉਹ ਇਹ ਸਿਚੁਏਸ਼ਨ ਜਿਹੜੀ ਉਹ ਇਸ ਟਾਈਮ ਬਣੀ ਪਈ ਹੈਗੀ ਆ ਸੋ ਮਜ਼ਾਕ ਵੀ ਬਹੁਤ ਉਡਾਇਆ ਜਾ ਰਿਹਾ ਤੇ ਉਹ ਸਾਰਾ ਕੁਝ ਜਿਹੜਾ ਨਾਲ ਦੇ ਨਾਲ ਹੋ ਰਿਹਾ ਆ ਕਾਰਪੋਰੇਸ਼ਨਸ ਕੰਟਰੋਲ ਔਰ ਓਨ ਫ੍ਰਿਸਕੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਇਸ ਮੌਕੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਹੈਗੀਆਂ ਆ ਸੋ ਇਹ ਇੱਕ ਬਹੁਤ ਹੀ ਡਿਫਰੈਂਟ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਨੈਰੇਟਿਵ ਆ ਉਹ ਇਸ ਟਾਈਮ ਆਪਣੇ ਜਿਹੜਾ ਉਹ ਸਾਹਮਣੇ ਹੈਗਾ ਇਹ 'ਚ ਕੋਈ ਦੋ ਰਾਵਾ ਨਹੀਂ ਆ ਵੀ ਫਰਾਡ ਵੀ ਹੋਇਆ ਮਿਸਯੂਜ਼ ਬਹੁਤ ਹੋਇਆ ਆ ਤੇ ਹੋ ਰਿਹਾ ਆ ਪਰ ਹੁਣ ਇਹ ਆ ਵੀ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਜਿਹੜੇ ਬਿਲਕੁਲ ਆਪਣੇ ਜਿਹੜੇ ਉਹ ਸਾਹਮਣੇ ਆ ਚੁੱਕੇ ਹੈਗੇ ਜੀ ਬਿਲਕੁਲ ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲੀ ਹੈ ਬਿਲਕੁਲ ਜੀ ਸਮਾਂ ਸਮਾਪਤ ਹੈ ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਦੇ ਦਰਸ਼ਕਾਂ ਨੂੰ ਜਿਹੜਾ ਹੁਣ ਅਗਲੀ ਵਾਰ ਉਹ ਤੱਕ ਲਈ ਲੈਣੇ ਆ ਜੀ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਨੇ ਵਾਸਤੇ ਰਹੋ ਹਾਸੇ ਖੇਲਦੇ ਰਹੋ ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ